ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 28 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਹੜ੍ਹਾਂ ਤੋਂ ਹੀ। ਪੰਜਾਬ ਦੇ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ ਤੇ ਹੁਣ ਤਾਂ ਇਹ ਹੜ੍ਹ ਜਿਹੜੇ ਨੇ ਉਹ ਜਾਨਲੇਵਾ ਸਾਬਿਤ ਹੋਣ ਲੱਗ ਪਏ ਨੇ, ਜਾਨਾਂ ਵੀ ਲੈਣ ਲੱਗ ਪਏ ਨੇ ਜੀ। ਬਿਲਕੁਲ ਪ੍ਰਵੀਨ ਜੀ, ਲਗਭਗ ਜਿਹੋ ਜਿਹੇ ਹਾਲਤ ਅੱਜ ਤੋਂ 37 ਸਾਲ ਪਹਿਲਾਂ 1988 ਚ ਬਣੇ ਸੀ ਜੀ ਜੀ, ਉਹੇ ਜਿਹੇ ਹੜ੍ਹ ਦੇ ਹਾਲਾਤ ਹੁਣ ਫਿਰ ਇੱਕ ਵਾਰ ਪੰਜਾਬ ਚ ਬਣ ਗਏ ਜੀ। ਬੇਸ਼ੱਕ 2023 ਦੇ ਵਿੱਚ ਵੀ ਹੜ੍ਹਾਂ ਨੇ ਕਾਫੀ ਮਾਰ ਕੀਤੀ ਸੀ, ਕਾਫੀ ਨੁਕਸਾਨ ਕੀਤਾ ਸੀ। ਉਸ ਸਮੇਂ ਵੀ ਸਾਡੇ 1 ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਸੀ, ਪਰ ਉਸ ਸਮੇਂ ਪਾਣੀ ਇੰਜ ਚੜ ਕੇ ਨਹੀਂ ਆਇਆ ਸੀ। ਮਤਲਬ ਹੌਲੀ ਹੌਲੀ ਪਾਣੀ ਦੀ ਮਾਰ ਹੋਈ ਸੀ। ਜਿਸ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ ਤਾਂ ਮਤਲਬ ਪੰਜਾਬ ਦੇ 7-8 ਜ਼ਿਲ੍ਹੇ ਤਾਂ ਪੂਰੀ ਤਰ੍ਹਾਂ ਡੁੱਬੇ ਨੇ। ਬਿਲਕੁਲ ਸਹੀ। ਤਾਂ ਬਿਲਕੁਲ ਮਤਲਬ ਕਿ ਪਾਣੀ ਚ ਜਲ ਥਲ ਹੋਏ ਨੇ ਤੇ ਕਰੀਬ ਦਰਜਨਾਂ ਪਿੰਡ ਉਹ ਨੇ ਜਿਹੜੇ ਸੰਪਰਕ ਟੁੱਟ ਚੁੱਕੇ, ਅਜੇ ਤੱਕ ਪਹੁੰਚ ਵੀ ਨਹੀਂ ਹੋ ਪਾ ਰਹੀ। ਅਜੇ ਵੀ ਲੋਕ ਛੱਤਾਂ ਤੇ ਟੈਂਟ ਲਾ ਕੇ ਰਹਿ ਰਹੇ ਨੇ, ਹੈਨਾ। ਸੋ ਇਹ ਸਾਰੀ ਸਥਿਤੀ ਕਾਫੀ ਉਹਦੇ ਵਾਲੀ ਹੈ ਤੇ ਘਰਾਂ ਦੇ ਵਿੱਚ, ਪਿੰਡਾਂ ਦੀਆਂ ਗਲੀਆਂ ਚ ਵੀ 5 ਤੋਂ 7-7 ਫੁੱਟ ਪਾਣੀ ਖੜਾ ਜੀ। ਤੇ ਹੁਣ ਉਹ ਘਰ ਜਿਨ੍ਹਾਂ ਦੀਆਂ ਨੀਹਾਂ ਚ ਪਾਣੀ ਪੈ ਗਿਆ, ਜਿਨ੍ਹਾਂ ਦੀਆਂ ਪੇਟੀਆਂ ਚ ਪਾਣੀ ਪੈ ਗਿਆ, ਹੈਨਾ, ਉਹ ਮੁੜ ਕੇ ਉੱਠਣੇ ਔਖੇ ਨੇ। ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉੱਪਰੋਂ ਥੈਲੀਆਂ ਆਟਾ ਲਿਖਿਆ ਸਿੱਟੀ ਜਾਂਦਾ ਹੈ, ਹੈਨਾ। ਉਹਨੂੰ ਇਹ ਤਾਂ ਪਤਾ ਹੋਵੇ ਕਿ ਉਹ ਕਿਤੇ ਲੱਕੜ ਵੀ ਚਾਹੀਦੀ ਹੈ ਚੁੱਲ੍ਹਾ ਬਾਲਣ ਲਈ, ਕਿਤੇ ਗੈਸ ਵੀ ਚਾਹੀਦੀ ਹੈ ਅੱਗ ਬਾਲਣ ਲਈ। ਸੋ ਇਸ ਲਈ ਬਹੁਤ ਸਥਿਤੀ ਔਖੀ ਹੈ। ਇਸ ਸਭ ਦੇ ਦਰਮਿਆਨ ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਹੁਣ ਤੱਕ ਤਾਂ ਹੜ੍ਹ ਮਾਲੀ ਨੁਕਸਾਨ ਹੀ ਕਰ ਰਿਹਾ ਸੀ, ਹੁਣ ਜਾਨੀ ਨੁਕਸਾਨ ਵੀ ਕਰ ਰਿਹਾ। ਬਿਲਕੁਲ 6 ਦੇ ਕਰੀਬ ਮੌਤਾਂ ਦੀ ਖਬਰ ਮਿਲ ਰਹੀ ਹੈ ਵੱਖ-ਵੱਖ ਥਾਵਾਂ ਤੋਂ। ਕਿਤੇ 1 ਦੀ ਮੌਤ, ਕਿਤੇ 2 ਦੀ ਮੌਤ। ਇੱਕ ਥਾਂ 11 ਤੇ 9 ਸਾਲ ਦੇ ਜਵਾਕ ਪਾਣੀ 'ਚ ਡੁੱਬ ਕੇ ਮਰ ਗਏ, ਹੈਨਾ। ਇਹ ਪੰਜਾਬ ਮੌਤਾਂ ਦੀ ਖਬਰ ਹੈ। 3 ਤੋਂ 4 ਬੰਦਿਆਂ ਦੇ ਲਾਪਤਾ ਹੋਣ ਦੀ ਖਬਰ ਹੈ। ਸੋ ਉਹ ਇਸੇ ਤਰ੍ਹਾਂ ਉੱਪਰ ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰ ਰਹੇ ਸੀ, ਉਧਰ ਜਿਵੇਂ ਡੋਡਾ ਦੇ ਵਿੱਚ, ਹੈਨਾ, ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਘਿਰੇ, ਉੱਥੋਂ ਸਥਾਨਕ ਲੋਕ ਉਹ ਗਿਣਤੀ 34-35 ਤੋਂ ਟੱਪ ਚੁੱਕੀ ਆ। ਅਜੇ ਵੀ ਤਲਾਸ਼ ਜਾਰੀ ਹੈ, ਕੁਝ ਲੋਕ ਥੱਲੇ ਨਾ ਦਬੇ ਹੋਣ। ਸੋ ਇਸ ਲਈ ਬਹੁਤ ਤਣਾਅ ਵਾਲੀ ਸਥਿਤੀ ਹੈ ਔਰ ਇਸ ਸਾਰੀ ਸਥਿਤੀ ਦੇ ਵਿੱਚ ਰਾਜਨੀਤੀ ਕਾਫੀ ਹਾਵੀ ਹੈ। ਇਸ ਕਦਰ ਹਾਵੀ ਹੈ ਕਿ ਮੁੱਖ ਮੰਤਰੀ ਸਾਹਿਬ ਦੌਰੇ ਕਰਦੇ ਨੇ, ਦਮ ਭਰਦੇ ਨੇ, ਕਿਹਾ ਚੱਕੋ ਮੈਂ ਆਪਣਾ ਹੈਲੀਕਾਪਟਰ ਦੇ ਚੱਲਿਆ। ਉਹਨਾਂ ਨੂੰ ਪੁੱਛ ਕਿ ਭਰਾਵਾ ਆਪਣਾ ਹੈਲੀਕਾਪਟਰ ਕਿਹੜਾ ਤੁਹਾਡਾ? ਪੰਜਾਬ ਦਾ ਹੈਲੀਕਾਪਟਰ, ਪੰਜਾਬ ਦੇ ਖਜ਼ਾਨੇ ਚੋਂ ਲਿਆ ਹੈਲੀਕਾਪਟਰ ਤੇ ਫਿਰ ਤੁਸੀਂ ਉਹਨੂੰ ਦਰੁਸਤ ਕਰ ਲਈ। ਕਹਿੰਦੇ ਨਹੀਂ ਤੁਹਾਡਾ ਹੀ ਹੈ, ਤੁਹਾਨੂੰ ਇਹਦੇ ਚੱਲੇ। ਫਿਰ ਸਾਡਾ ਤਾਂ ਜਿਹੜੀ ਗੱਡੀ 'ਚ ਚੜ ਕੇ ਚੱਲੇ ਉਹ ਗੱਡੀ ਵੀ ਸਾਡੀ ਉਹ ਹੈ, ਲੋਕਾਂ ਨੂੰ ਦੇ ਜਾਓ। ਉਹ ਵੀ ਤਾਂ ਲੋਕਾਂ ਦੇ ਪੈਸੇ ਨਾਲ ਬਣੀ ਹੈ। ਬੱਸ ਦੇ ਵਿੱਚ ਡਰਾਈਵਰ ਦੇ ਪਿੱਛੇ ਵਾਲੀ ਸੀਟ ਦੇ ਉੱਤੇ ਉਹ ਲਿਖਿਆ ਹੁੰਦਾ MP ਤੇ MLA ਵਾਲੀ ਸੀਟ, ਬੈਠ ਕੇ ਜਾਓ ਬੱਸ 'ਚ, ਜਾਓ ਚੜੋ, ਜਾਓ ਬਹਿ ਕੇ। ਬਿਲਕੁਲ ਸਹੀ। ਤੇ ਗੱਡੀ ਵੀ ਛੱਡ ਜਾਓ ਲੋਕਾਂ ਲਈ। ਮਤਲਬ ਇੰਨੀ ਤੇਜ਼ ਤਰਾਰੋਂ ਕਿ ਸਮੱਗਰੀ ਅਜੇ ਲੋਕਾਂ ਨੂੰ ਰਾਹਤ ਸਮੱਗਰੀ ਮਿਲਣੀ ਲੱਗੀ, ਤੁਹਾਡੇ ਬੈਨਰ ਪੋਸਟਰ ਫੋਟੋਆਂ ਵਾਲੇ ਪਹਿਲਾਂ ਬਣ ਗਏ। ਕੈਸੀ ਰਾਜਨੀਤੀ ਹੈ ਮਤਲਬ ਇਸ ਮੌਕੇ ਵੀ। ਸਹੀ ਹੈ। ਇੱਕ ਟੈਂਟ ਲਾ ਕੇ ਬੈਠੀ ਹੈ ਕਿ ਜੇ ਕਿਸੇ ਦਾ ਮਤਲਬ ਕਿ ਚਾਰਾ ਵੀ ਜਾਂਦਾ, ਉਹ ਟਰੈਲੀਆਂ ਦੇ ਆਪਣੇ ਬੈਨਰ ਲਾਈ ਜਾਂਦੀ ਹੈ। ਉਹ ਕਹਿੰਦੀ ਅਸੀਂ ਉਸ ਤੋਂ ਬਾਅਦ ਬੈਨਰ ਲਾ ਕੇ, ਹੈਨਾ। ਇੱਕ ਇਹ ਨੇ ਮਾਰਕਫੈਡ ਤੇ ਜਿਹੜਾ ਮਿਲਕ ਫੈਡ ਵਾਲਾ, ਵੇਰਕਾ ਵਾਲਾ ਸਮਾਨ ਸਮੂਨ ਵੀ ਜਾਂਦਾ ਹੈ, ਹੈਨਾ, ਉਹਨਾਂ ਟਰੱਕਾਂ ਤੇ ਆਪਣੇ ਭਗਵੰਤ ਮਾਨ ਜੀ ਆਪਣੀਆਂ ਫੋਟੋਆਂ ਵਾਲੇ ਬੈਨਰ ਲਾਈ ਜਾਂਦੇ ਨੇ। ਇਹਨਾਂ ਨੂੰ ਪੁੱਛੇ ਕਿ ਚਲੋ ਪਹਿਲੀ ਗੱਲ ਤਾਂ
ਸਰਕਾਰੀ ਪੈਸਾ ਲੋਕਾਂ ਦਾ ਹੀ ਹੁੰਦਾ। ਪਰ ਜੇ ਤੁਸੀਂ ਕਹੋਗੇ ਤੁਸੀਂ ਸਰਕਾਰ ਹੋ ਤਾਂ ਮਿਲਕ ਫੈਡ ਤੇ ਮਾਰਕਫੈਡ ਸਰਕਾਰ ਦਾ ਅਦਾਰਾ ਨਹੀਂ ਹੈ। ਸਹੀ। ਇਹ ਮਤਲਬ ਕਾਰਪੋਰੇਟ ਸੁਸਾਇਟੀਆਂ ਨੇ, ਇਹ ਲੋਕਾਂ ਦੀਆਂ ਵੀ ਨੇ, ਲੋਕਾਂ ਦੀਆਂ ਨੇ, ਬਿਲਕੁਲ ਸਹੀ ਹੈ। ਇਹ ਲੋਕ ਸੰਸਥਾਵਾਂ ਨੇ, ਉਹਨਾਂ ਦੇ ਉੱਤੇ ਵੀ ਆਪਣੇ ਬੈਨਰ। ਜੇ ਲੋਕ ਬਾਦਲਾਂ ਦੇ ਢੀਂਡਸਿਆਂ ਵਾਲੇ ਪਤੀਲੇ ਮਾਂਜ ਸਕਦੇ ਨੇ, ਤੁਹਾਨੂੰ ਵੀ ਡੋਬਾ ਦੇ ਸਕਦੇ ਨੇ ਮੀਂਹ ਦੇ ਵਿੱਚ। ਸਹੀ ਹੈ। ਕਬੀਰ ਸਿੰਘ ਬਾਦਲ ਕਹਿੰਦੇ ਜੀ ਕਿ ਅਸੀਂ ਰੈਲੀ ਤਾਂ ਕਿਸਾਨਾਂ ਲਈ, ਪਿੰਡਾਂ ਦੇ ਲੋਕਾਂ ਲਈ ਰੱਦ ਕੀਤੀ ਹੈ ਜਿਹੜੇ ਹੜ੍ਹ 'ਚ ਫਸੇ ਨੇ, ਇਸ ਲਈ ਅਸੀਂ 31 ਵਾਲੀ ਰੈਲੀ ਤਾਂ ਨਹੀਂ ਕਰ ਰਹੇ। ਅਸੀਂ ਵਰਕਰਾਂ ਨੂੰ ਹਦਾਇਤ ਕਰਤੀ ਕਿ ਜਾਓ ਕੰਮ ਕਰੋ, ਅਸੀਂ ਡੀਜ਼ਲ ਦੇ ਰਹੇ ਹਾਂ, ਅਸੀਂ ਆਹ ਦੇ ਰਹੇ ਹਾਂ, ਹੈ ਨਾ। ਤੇ ਸ਼ੁਕਰਾਨਾ ਅਰਦਾਸ ਕਰਨੀ ਸੀ, ਉਹ ਕੱਲ ਕੀਤੀ ਕਬੀਰ ਬਾਦਲ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ। ਪਰ ਉਹ ਤੋਂ ਬਾਅਦ ਤਰਨ 'ਚ ਵੋਟਾਂ ਮੰਗੀ ਜਾਂਦੇ। ਇੱਕ ਦਿਨ ਪਹਿਲਾਂ ਵੀ 3 ਰੈਲੀਆਂ ਕੀਤੀਆਂ, ਕੱਲ ਵੀ ਰੈਲੀ ਕਰਦੇ ਫਿਰ ਰਹੇ ਸੀ। ਮਤਲਬ ਅਜੇ ਚੋਣ ਨਹੀਂ ਆਈ, ਤਰੀਕ ਨਹੀਂ ਆਈ, ਪੰਜਾਬ ਹੜ੍ਹ 'ਚ ਫਸਿਆ ਤੇ ਤੁਹਾਨੂੰ ਵੋਟਾਂ ਦੀ ਪਈ। ਜੀ ਸਹੀ ਹੈ, ਸ਼ਰਮ ਆਉਣੀ ਚਾਹੀਦੀ ਆ। ਤੇ ਉੱਥੇ ਕਹਿੰਦੇ ਕੀ ਨੇ ਕਿ ਜੀ ਬਾਦਲ ਸਾਹਿਬ ਦੇ ਟਾਈਮ 'ਚ ਕਦੇ ਹੜ੍ਹ ਨਹੀਂ ਆਏ, ਕਿਉਂਕਿ ਅਸੀਂ ਚੋਏ, ਕੱਸੀਆਂ, ਨਾਲੇ ਤੇ ਦਰਿਆ ਤੱਕ ਸਾਫ਼ ਕਰਾਉਂਦੇ ਸੀ। ਉਹ ਭਰਾਵਾ ਦਰਿਆ ਤੁਸੀਂ ਸਾਫ਼ ਕਰਾਇਆ, ਪਤਾ ਸਭ ਨੂੰ, ਜੇ ਤੁਸੀਂ ਰੇਤਾ ਚੱਕਿਆ, ਸਾਰਾ ਕੁਝ ਚੱਕਿਆ, ਤਾਂ ਹੀ ਦਰਿਆ ਸਾਫ਼ ਹੋਇਆ। ਸਹੀ ਹੈ, ਕੋਈ ਦੱਸਣ ਦੀ ਕੀ ਲੋੜ ਹੈ। ਤੇ ਇੱਧਰ ਕਾਂਗਰਸੀਆਂ ਨੂੰ ਲੱਗਦਾ ਕਿ ਜਿਵੇਂ ਇਹਨਾਂ ਦਾ ਵੱਖਰਾ ਹੀ ਪੰਜਾਬ ਹੈ। ਠੀਕ ਹੈ। ਇਹ ਜਲੰਧਰ 'ਚ ਕੱਲ ਵੋਟ ਚੋਰੀ ਹੈ ਨਾ, ਉਹਦੀ ਰੈਲੀ ਕਰ ਰਹੇ ਨੇ। ਉਹ ਅੱਛਾ। ਤੇ ਕਹਿੰਦੇ ਜੀ ਆਹ ਦੇਖੋ ਚੰਨੀ ਨੂੰ ਜੱਫੀ ਪਾ ਲਈ ਬੜਿੰਗ ਨੇ, ਆਹ ਦੇਖੋ ਜੀ ਪ੍ਰਗਟ ਨੂੰ ਜੱਫੀ ਪਾ ਲਈ, ਲਓ ਜੀ ਅਸਾਂ ਇਕੱਠਿਆਂ, ਜੇ ਅਸੀਂ ਇਕੱਠੀਆਂ ਫੋਟੋਆਂ ਹੀ ਪਾ ਦਿਆ ਕਰੀਏ ਮਹੀਨੇ ਬਾਅਦ, ਕਹਿੰਦੇ ਅੱਧਿਆਂ ਦੇ ਉਹੀ ਜੂਆ ਮਰਜਿਆ ਕਰਨੀਆਂ, ਲਓ ਜੀ ਆਪਣੀ ਤਾਂ ਸਰਕਾਰ ਆਈ ਖੜੀ ਆ, ਸਰਕਾਰ ਦੀ ਪਈ ਆ, ਪੰਜਾਬ ਡੁੱਬ ਰਿਹਾ। ਜੀ ਸਹੀ ਹੈ। ਇਹ ਆ ਸਿਆਸੀ ਚਿਹਰਾ। ਬਿਲਕੁਲ। ਸਾਡੇ ਸਪੀਕਰ ਸਾਹਿਬ ਅਮਰੀਕਾ ਬੈਠੇ ਨੂੰ ਲੱਗਿਆ ਕਿ ਮੈਂ ਤਾਂ ਪਜਾਮਾ ਉੱਪਰ ਚੱਕ ਕੇ ਫੋਟੋ ਕਿਤੇ ਉਹ ਕਹਿੰਦੇ ਚੱਕੋ ਫਿਰ, ਮੈਂ ਜੀ ਆਹ ਸਮਾਨ ਭੇਜਤਾ, ਮੇਰਾ ਸਮਾਨ ਕਬੂਲ ਕਰੋ ਜੀ, ਮੈਂ ਜੀ ਆਪਣੀ ਤਨਖਾਹ ਵੀ ਦੇਤੀ ਜੀ, ਮੈਂ 10 ਲੱਖ ਰੁਪਇਆ ਹੋਰ ਦੇਤਾ ਜੀ, ਮੈਂ ਡੀਜ਼ਲ ਪੈਟਰੋਲ ਭੇਜ ਰਿਹਾ ਜੀ, ਪੰਪ ਚਲਾਉਣ ਲਈ ਆਹ ਕਰ ਰਿਹਾ, ਮੇਰੀ ਡਿਊਟੀ ਪੂਰੀ। ਮੈਂ ਪਿੱਛੇ ਰਹਿ ਗਿਆ, ਸਪੀਕਰ ਮੂਹਰੇ ਲੰਘ ਗਿਆ। ਉਹ ਕਹਿੰਦਾ ਵੀ ਸਾਡੀ ਸਾਰਿਆਂ ਦੀ 1 ਮਹੀਨੇ ਦੀ ਤਨਖਾਹ ਚੱਕੋ। ਤੇ ਪੰਜਾਬ ਦਾ ਸੋ ਕਾਲਡ ਸਰਕਾਰੀ ਮੀਡੀਆ ਇਸੇ ਨੂੰ ਕੱਲ ਬ੍ਰੇਕਿੰਗ ਖਬਰ ਦੱਸੀ ਜਾਂਦਾ ਸੀ ਕਿ ਪੰਜਾਬ ਸਰਕਾਰ ਦੇ ਐਮਐਲਏ ਨੇ, ਆਮ ਆਦਮੀ ਪਾਰਟੀ ਦੇ ਐਮਐਲਏ ਨੇ 1 ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਾਨ ਕੀਤੀ। ਇਹ 1 ਮਹੀਨੇ ਤਨਖਾਹ ਨਾਲ ਕੀ ਹੋਊਗਾ ਜੀ? ਕੀ ਹੋਊਗਾ? ਸਹੀ ਹੈ। ਤੋ ਇਸ ਲਈ ਤੁਸੀਂ ਕਰ ਕੀ ਰਹੇ ਹੋ? ਤੁਸੀਂ ਇਸ ਨੂੰ ਕੀ ਕੋਈ ਕੇਸ ਤਿਆਰ ਕੀਤਾ? ਕੀ ਕੇਂਦਰ ਤੱਕ ਪਹੁੰਚ ਅਪਰੋਚ ਕੀਤੀ ਹੈ ਭਗਵੰਤ ਮਾਨ ਜੀ? ਕੋਈ ਅਫਸਰ ਅਧਿਕਾਰੀ ਆਪਣਾ ਆਇਆ ਜਿਹੜਾ ਇਸ ਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨਣ ਦੇ ਲਈ ਦਸਤਾਵੇਜ਼ੀ ਤੌਰ ਤੇ ਤਿਆਰ ਕਰਕੇ ਤੁਹਾਨੂੰ ਭੇਜੇ ਕਿ ਜਾਓ ਜੀ ਦਿੱਲੀ ਤੇ ਕਰੋ ਜੀ ਮੁਲਾਕਾਤ? ਆਹ ਬਣਦਾ ਜੀ ਮਾਮਲਾ ਪੰਜਾਬ ਦਾ। ਸਹੀ ਗੱਲ। 25% ਹੀ ਪਾਉਣਾ ਤੁਸੀਂ ਹਿੱਸਾ, 75% ਕੇਂਦਰ ਨੇ ਦੇਣਾ ਹੁੰਦਾ। ਬਿਲਕੁਲ। ਜਿਹੜਾ ਮੁਰਗੀ ਬੱਕਰੀਆਂ ਦੀਆਂ ਗੱਲਾਂ ਕਰਦੇ ਨੇ ਨਾ, ਉਹ ਮੁਆਵਜ਼ੇ ਦਾ ਹੱਕਦਾਰ ਹੈ ਪੰਜਾਬ ਹਰ ਚੀਜ਼ ਦਾ, ਪਰ ਉਹਦੇ ਲਈ ਕੁਦਰਤੀ ਰਾਸ਼ਟਰੀ ਆਫਤ ਐਲਾਨਿਆ ਜਾਣਾ ਜ਼ਰੂਰੀ ਹੈ। ਤੇ ਉਹਦੇ ਲਈ ਕੇਸ ਤਿਆਰ ਕਰਕੇ ਲੈ ਕੇ ਜਾਣਾ ਪੈਂਦਾ ਹੈ ਕਿ ਇੰਨੇ ਪਿੰਡ ਹੜ ਗਏ, ਇੰਨੇ ਖੇਤ ਹੜ ਗਏ, ਇੰਨੇ % ਫਸਲ ਬਰਬਾਦ ਹੋ ਗਈ, ਇੰਨਾ ਸਮਾਂ ਪਾਣੀ ਰੁਕਿਆ ਰਹਿ ਗਿਆ, ਹੁਣ ਇਹ ਦੁਬਾਰਾ ਨਹੀਂ ਹੋ ਸਕਦੀ, ਹੈ ਨਾ। ਇੰਨੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ, ਇਹਨਾਂ ਦੇ ਘਰ ਨਵੇਂ ਬਣਨਗੇ, ਇਹਨਾਂ ਦਾ ਮੁਰਗੀ ਫਾਰਮ ਨਵਾਂ ਬਣੂਗਾ, ਇਹਨਾਂ ਦੀਆਂ ਮੈਸਾਂ ਨਵੀਆਂ ਆਉਣਗੀਆਂ, ਇਹ ਸਾਰਾ ਕੁਝ ਨਵੇਂ ਸਿਰੋਂ ਹੋਊਗਾ। ਇਹਦੇ ਲਈ ਇੰਨਾ ਮੁਆਵਜ਼ਾ ਬਣਦਾ, ਇੰਨੀਆਂ ਚੀਜ਼ਾਂ ਮਰੀਆਂ ਨੇ, ਇੰਨੀਆਂ ਗਵਾਚੀਆਂ ਨੇ, ਇੰਨੀਆਂ ਢਈਆਂ ਨੇ। ਉਹ ਸਾਰਾ ਦਸਤਾਵੇਜ਼ੀ ਤੌਰ ਤੇ ਲੈ ਕੇ ਜਾਓਗੇ, ਫਿਰ ਕੇਂਦਰ ਨੂੰ ਕਹੋ ਕਿ ਇਹਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨੋ, ਫਿਰ ਉਹ ਮੁਆਵਜ਼ੇ ਵਾਲੀ ਪ੍ਰਕਿਰਿਆ ਸ਼ੁਰੂ ਹੋਗੀ। ਤੁਹਾਡਾ ਮੂੰਹ ਜ਼ਬਾਨੀ ਉਹ ਬਿਆਨਬਾਜ਼ੀ ਹੋਆ ਬਸ। ਜੀ ਬਿਲਕੁਲ। ਕੋਈ ਹਾਈਪਰਫਾਈ ਮੀਟਿੰਗ ਨਹੀਂ, ਕੋਈ ਨਾ ਅਫਸਰਾਂ ਨਾਲ, ਨਾ ਮੰਤਰੀਆਂ ਨਾਲ, ਨਾ ਦੂਜੀਆਂ ਪਾਰਟੀਆਂ ਨਾਲ, ਨਾ ਪੰਜਾਬ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨਾਲ, ਨਾ ਮੈਡੀਕਲ ਵਾਲਿਆਂ ਨਾਲ, ਨਾ ਕੇਂਦਰ ਨਾਲ। ਸਹੀ। ਪੰਜਾਬ ਤਬਾਹੀ ਦੇ ਕੰਢੇ ਤੇ ਹੈ। ਉਹਦੇ ਬਾਵਜੂਦ ਵੀ ਲੋਕ ਜਜ਼ਬੇ ਨਾਲ ਲੋਕ ਲੜ ਰਹੇ ਨੇ, ਆਪਣੇ ਦਮ ਤੇ ਪਾਣੀਆਂ ਨੂੰ ਨੱਕੇ ਲਾ ਰਹੇ ਨੇ, ਹੈ ਨਾ। ਸੰਸਥਾਵਾਂ ਜੁਟੀਆਂ ਨੇ, SGPC ਤੋਂ ਲੈ ਕੇ ਖਾਲਸਾ ਏਡ ਤੱਕ ਵੱਡਾ ਰੋਲ ਨਿਭਾ ਰਹੀਆਂ ਨੇ। ਹੋਰ ਛੋਟੀਆਂ ਜਿੰਨੀ ਸਮਰੱਥਾ ਰੱਖਦੀਆਂ ਉਹਨਾਂ ਨੂੰ ਆਪਣੀ ਸਮਰੱਥਾ ਤੋਂ 4 ਗੁਣਾ ਵੱਧ ਜ਼ੋਰ ਲਾ ਕੇ ਕੰਮ ਕਰ ਰਹੀਆਂ ਨੇ। ਪਿੰਡਾਂ ਦੇ ਲੋਕ ਆਪਣੇ ਘਰੇ ਚੁੱਲ੍ਹਾ ਮਗੇ ਨਾ ਮਗੇ ਸਾਂਝੇ ਤੌਰ ਤੇ ਲੰਗਰ ਪਕਾ ਕੇ ਟਰੇਲੀਆਂ 'ਚ ਭਰ ਜਾ ਕੇ ਖਿਲਾ ਰਹੇ ਨੇ। ਬਿਲਕੁਲ ਸਹੀ। ਸਰਕਾਰ ਫੋਟੋਆਂ ਖਿਚਾਉਣ ਨੂੰ। ਜੀ ਬਿਲਕੁਲ।
ਲੋਕ ਤਾਂ ਆਪਣੀ ਬਣੀ ਆਪ ਹੀ ਨਿਬੇੜ ਰਹੇ ਨੇ ਸ਼ਰਮਾ ਜੀ। ਇਹ ਲੱਗਦਾ ਹੀ ਨਹੀਂ ਕਿ ਸਰਕਾਰ ਨਾਂ ਦੀ ਕੋਈ ਚੀਜ਼ ਵੀ ਗਰਾਊਂਡ ਤੇ ਹੈਗੀ ਹੈ। ਹੁਣ ਕਾਂਗਰਸੀ ਜਿਹੜੇ ਨੇ ਉਹ ਪ੍ਰਤਾਪ ਬਾਜਵਾ ਵਾਲਾ ਬੰਬੂ ਕੱਢ ਲਈ ਫਿਰਦੇ ਨੇ। ਸੁਖਬੀਰ ਬਾਦਲ ਦਾ ਤੁਸੀਂ ਦੱਸਿਆ ਸੀ ਵੀ ਰੈਲੀ ਛੱਡ ਕੇ ਉਹ ਅਹਿਸਾਨ ਕਰੀ ਜਾਂਦੇ ਨੇ। ਸਪੀਕਰ ਸਾਹਿਬ ਬਾਰੇ ਵੀ ਤੁਸੀਂ ਦੱਸਿਆ। ਭਗਵੰਤ ਮਾਨ ਸਾਹਿਬ ਕਹਿੰਦੇ ਹੈਲੀਕਾਪਟਰ, ਮਤਲਬ ਜਿਹੜੇ ਆ ਤੁਸੀਂ ਕੰਮ ਗਣਾਏ ਹੈ, ਇਹਨਾਂ ਨੂੰ ਤਾਂ ਨਾ ਵਿਰੋਧੀ ਧਿਰਾਂ ਕਹਿ ਰਹੀਆਂ ਤੇ ਨਾ ਮੁੱਖ ਮੰਤਰੀ ਮਾਨ ਸਾਹਿਬ ਦੀ ਸਰਕਾਰ ਜਾਂ ਨਾ ਉਹਨਾਂ ਦਾ ਅਮਲਾ ਫਾਲਾ, ਉਹ ਤਾਂ ਆ ਹੀ ਨਹੀਂ ਰਹੇ। ਇਹ ਕਿਹੜਾ ਬਿਪਤਾ ਸਮਾਪਤ ਹੋ ਗਈ ਆ? ਹਾਲੇ ਤੱਕ ਖੁਆਰੀ ਤਾਂ ਸ਼ੁਰੂ ਹੋਣੀ, ਜਿਵੇਂ ਆਪਾਂ ਕੱਲ ਵੀ ਤੁਸੀਂ ਜ਼ਿਕਰ ਕਰਦੇ ਸੀ ਵੀ ਨਾ ਹੜ੍ਹਾਂ ਤੋਂ ਪਹਿਲਾਂ ਦੀ ਤਿਆਰੀ ਤੇ ਨਾ ਹੜ੍ਹਾਂ ਤੋਂ ਬਾਅਦ ਦੀ ਤਿਆਰੀ ਇਹਨਾਂ ਦੀ। ਜੀ 2 ਦਿਨ 4 ਦਿਨ ਹਫ਼ਤੇ ਨੂੰ ਪਾਣੀ ਉਤਰ ਜੂਗਾ ਬਿਲਕੁਲ, ਪਰ ਖੁਆਰੀ ਸ਼ੁਰੂ ਹੋਈ। ਅਸਲੀ ਪੰਗਾ ਤਾਂ ਉੱਥੋਂ ਹੋਰ ਵੱਡਾ ਹੋਣਾ ਹੈ। ਬਿਲਕੁਲ। ਜੀ ਸ਼ਰਮਾ ਜੀ, ਇਹਦੇ ਨਾਲ ਇੱਕ ਨੁਕਤਾ ਕਹਿੰਦੇ ਹੋਰ ਵੀ ਵਿਚਾਰਨ ਵਾਲਾ, ਉਹ ਕਹਿੰਦੇ ਵੀ ਹੜ੍ਹਾਂ ਦੇ ਦੌਰਾਨ ਹੀ ਸਮਾਂ ਪਾਣੀਆਂ ਦੀ ਜਿਹੜੀ ਮਾਲਕੀ ਆ ਉਹਨੂੰ ਤੈਅ ਕਰਨ ਦਾ। ਬਿਲਕੁਲ ਜੀ, ਇਹ ਹੋ ਸਕਦਾ ਕੁਝ ਲੋਕ ਇਹ ਸੋਚਦੇ ਹੋਣ ਕਿ ਸਹੀ ਸਮਾਂ ਨਹੀਂ ਅਜਿਹੀ ਗੱਲ ਕਰਨ ਦਾ ਜੀ। ਇਸ ਮੌਕੇ ਪਾਣੀਆਂ ਦੀ ਮਾਰ ਹੈ, ਔਖੀ ਘੜੀ ਹੈ, ਆਪਾਂ ਇਸ ਤਰ੍ਹਾਂ ਦੀ ਗੱਲ ਕਿਉਂ ਕਰੀਏ? ਪਰ ਮੇਰੀ ਨਿੱਜੀ ਰਾਏ ਹੈ, ਸਹਿਮਤ ਹੋਣਾ ਨਹੀਂ ਹੋਣਾ ਇਹ ਉਹਨਾਂ ਦੀ ਇੱਛਾ ਤੇ ਮੈਂ ਆਪਣੀ ਗੱਲ ਰੱਖ ਰਿਹਾ ਜੋ ਮੈਂ ਮਹਿਸੂਸ ਕਰ ਰਿਹਾ ਕਿ ਇਸ ਮੌਕੇ ਪੰਜਾਬ ਹੜ ਰਿਹਾ, ਪੰਜਾਬ ਡੁੱਬਿਆ ਜੀ। ਤੇ ਇਹਦਾ ਕਾਰਨ ਕਿਹਾ ਜਾ ਰਿਹਾ ਕਿ ਜਿਹੜੇ ਉੱਪਰ ਮੀਂਹ ਵਰਦੇ ਨੇ ਉਹਨਾਂ ਕਰਕੇ ਮੱਝ ਪਾਣੀ ਆਉਂਦਾ ਤੇ ਡੈਮ ਜਦੋਂ ਖਤਰੇ ਦੇ ਨਿਸ਼ਾਨ ਤੇ ਆਉਂਦੇ ਨੇ, ਡੈਮ ਟੁੱਟਣ ਦਾ ਡਰ ਨਾ ਹੋ ਜਾਵੇ, ਇਸ ਲਈ ਉਹ ਦਰਿਆਵਾਂ ਪਾਣੀ ਦਰਿਆਵਾਂ ਛੱਡਿਆ ਜਾਂਦਾ, ਨਹਿਰਾਂ 'ਚ ਨਹੀਂ। ਇਹਨਾਂ ਦਰਿਆਵਾਂ 'ਚੋਂ ਹੀ ਨਹਿਰਾਂ ਨਿਕਲੀਆਂ ਜੀ। ਉਹ ਨਹਿਰਾਂ ਜਿਹੜੀਆਂ ਦਿੱਲੀ ਨੂੰ ਪਾਣੀ ਦਿੰਦੀਆਂ, ਉਹ ਨਹਿਰਾਂ ਜਿਹੜੀਆਂ ਰਾਜਸਥਾਨ ਨੂੰ ਪਾਣੀ ਦਿੰਦੀਆਂ, ਉਹ ਨਹਿਰਾਂ ਜਿਹੜੀਆਂ ਹਰਿਆਣੇ ਨੂੰ ਪਾਣੀ ਦਿੰਦੀਆਂ, ਕਿਉਂਕਿ ਨਹਿਰ ਦੀ ਪਾਣੀ ਲਿਜਾਣ ਦੀ ਇੱਕ ਸਮਰੱਥਾ ਹੈ। ਬਿਲਕੁਲ ਜੀ, ਬਿਲਕੁਲ। ਕਿਉਂਕਿ ਨਹਿਰ ਦੇ ਵਿੱਚ ਜਿਹੜਾ ਪਾਣੀ ਜਾਂਦਾ ਉਹ ਇਕੱਲੇ ਖੇਤਾਂ ਲਈ, ਪਸ਼ੂਆਂ ਲਈ ਨਹੀਂ, ਬੰਦਿਆਂ ਦੇ ਪੀਣ ਲਈ ਵੀ ਜਾਂਦਾ। ਤੇ ਜੇ ਤੁਸੀਂ ਪਸ਼ੂ ਜੀਵ ਦੀ ਗੱਲ ਕਰਦੇ ਹੋ ਤਾਂ ਉਹ ਸਾਫ਼ ਤੇ ਸ਼ੁੱਧ ਪਾਣੀ ਜਾਣਾ ਚਾਹੀਦਾ। ਇਸ ਮੌਕੇ ਮਿੱਟੀ ਨਾਲ ਰਲਿਆ ਪਾਣੀ, ਰੇਤੇ ਨਾਲ ਰਲਿਆ ਪਾਣੀ, ਬਰਸਾਤੀ ਪਾਣੀ, ਇਹ ਵੀ ਇੱਕ ਪਹਿਲੂ ਹੁੰਦਾ ਕਿ ਨਹਿਰਾਂ 'ਚ ਫਿਰ ਉਸ ਤਰ੍ਹਾਂ ਪਾਣੀ ਨਹੀਂ ਦਿੱਤਾ ਜਾਂਦਾ ਕਿ ਇਹ ਧਿਆਨ ਰੱਖਦਿਆਂ ਹੋਇਆ। ਦੂਸਰਾ, ਜੇ ਤੇਜ਼ ਵਹਾਅ ਵਾਲਾ ਪਾਣੀ ਨਹਿਰਾਂ 'ਚ ਜਾਊਗਾ ਤਾਂ ਨਹਿਰਾਂ ਟੁੱਟਣ ਦਾ ਡਰ ਹੁੰਦਾ। ਸਹੀ ਹੈ। ਬੇਸ਼ੱਕ ਕੁਝ ਲੋਕ ਇਹਦੇ ਪਰ ਸਵਾਲ ਖੜਾ ਅਕਸਰ ਕਰਦੇ ਨੇ ਕਿ ਦੇਖੋ ਜੀ ਨਹਿਰਾਂ ਖਾਲੀ ਪਈਆਂ ਨੇ। ਹਾਂ, ਖੁਦ ਭਗਵੰਤ ਮਾਨ ਵੀ ਕਹਿੰਦੇ ਰਹਿੰਦੇ ਨੇ ਜੀ ਹੁਣ ਅਸੀਂ ਕਹਿੰਦੇ ਆ ਪਾਣੀ ਲੈ ਲਓ, ਪਾਣੀ ਨਹੀਂ ਲੈਂਦੇ। ਬਿਲਕੁਲ, ਸੂਬੇ ਵੀ ਭੱਜਦੇ ਨੇ ਕਿ ਹੁਣ ਨਹੀਂ ਸਾਨੂੰ ਚਾਹੀਦਾ, ਬਾਅਦ ਚੋਂ ਲੈ ਲਾਂਗੇ। ਪਰ ਜਦੋਂ ਇਹ ਖਤਰੇ ਦੇ ਨਿਸ਼ਾਨ ਤੋਂ ਬਾਅਦ ਫਲੱਡ ਗੇਟ ਖੋਲੇ ਜਾਂਦੇ ਨੇ, ਫਿਰ ਉਹ ਪਾਣੀ ਜੇ ਨਹਿਰਾਂ 'ਚ ਨਹੀਂ ਜਾਂਦਾ ਫਿਰ ਉਹ ਜਾਂਦਾ ਕਿੱਥੇ? ਫਿਰ ਉਹ ਦਰਿਆਵਾਂ ਰਾਹੀਂ, ਕੁਦਰਤੀ ਬਹਿਣ ਰਾਹੀਂ ਜਿੱਥੋਂ ਬਹਿੰਦਾ ਉੱਥੋਂ ਜਾਂਦਾ। ਬਿਲਕੁਲ, ਜਿੱਥੋਂ ਦਾ ਥਾਂ। ਫਿਰ ਜੇ ਹੜ੍ਹ ਦੀ ਮਾਰ ਸਾਡੇ ਤੇ ਆ ਤਾਂ ਜੇ ਪਾਣੀ ਹੜ੍ਹ ਦੇ ਰਾਹੀਂ ਅਸਲੀ ਰਾਹ ਦੇ ਤੋਂ ਜਿਹੜਾ ਉਹਦਾ ਰਾਹ ਸੀ, ਜਿਹੜਾ ਉਹਦਾ ਏਰੀਆ ਜਾਣ ਦਾ, ਜੇ ਉਸ ਰਾਹ ਤੋਂ ਜਾ ਕੇ ਮਾਰ ਕਰ ਰਿਹਾ ਤੇ ਉਹ ਮਾਰ ਅਸੀਂ ਚੱਲ ਰਹੇ ਹਾਂ, ਫਿਰ ਮੈਨੂੰ ਲੱਗਦਾ ਇਹ ਹੜ੍ਹਾਂ ਦੇ ਮੌਕੇ ਸਭ ਤੋਂ ਸਹੀ ਮੌਕਾ ਹੈ ਕੇਂਦਰ ਨੂੰ ਦੱਸਣ ਦਾ, ਉਹਨਾਂ ਸੂਬਿਆਂ ਨੂੰ ਦੱਸਣ ਦਾ ਕਿ ਆ ਚੱਕੋ ਮਾਲਕ ਅਸੀਂ ਆ, ਅਸੀਂ ਡੁੱਬ ਰਹੇ ਹਾਂ, ਤੁਸੀਂ ਨਹੀਂ। ਸਹੀ। ਮੁੱਖ ਮੰਤਰੀ ਸਾਹਿਬ, ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਆ ਮੈਂ ਤੁਹਾਨੂੰ ਕੁੰਜੀਆਂ ਦੇ ਚੱਲੇ ਆਪਣੇ ਚੌਪਰ ਦੀਆਂ, ਆਪਣੇ ਹੈਲੀਕਾਪਟਰ ਦੀਆਂ, ਉਹਨੂੰ ਲੈ ਕੇ ਜਾਓ, ਉਹਨੂੰ ਦਿੱਲੀ ਲੈ ਕੇ ਜਾਓ। ਇਸ ਵਾਰ ਕੇਜਰੀਵਾਲ ਨੂੰ ਬਿਠਾਉਣ ਦੀ ਬਜਾਏ ਜਲ ਸਰੋਤ ਮੰਤਰੀ ਨੂੰ ਬਿਠਾਓ ਉਹਦੇ ਵਿੱਚ। ਉਸ ਚੌਪਰ ਦੇ ਵਿੱਚ ਆਉਂਦੇ ਹੋਏ ਰਾਹ ਚੋਂ ਨਾਇਬ ਸਿੰਘ ਸੈਣੀ ਨੂੰ ਚੜਾਓ, ਘੁਮਾਓ ਪੰਜਾਬ ਉਹਨਾਂ ਨੂੰ ਕਿ ਆਹ ਨਿਕਲ ਰਿਹਾ ਦਰਿਆ ਰਾਵੀ, ਆਹ ਨਿਕਲ ਰਿਹਾ ਬਿਆਸ, ਆਹ ਨਿਕਲ ਰਿਹਾ ਸਤਲੁਜ। ਇਹ ਝਾਤ ਮਾਰੋ ਕਿੱਥੇ ਕਿੱਥੇ ਜਾ ਰਿਹਾ, ਕਿਹਨਾਂ ਖੇਤਾਂ 'ਚ, ਕਿਹਨਾਂ ਪਿੰਡਾਂ 'ਚ, ਕਿਹੜੇ ਏਰੀਏ 'ਚ ਮਾਰ ਕਰ ਰਿਹਾ। ਸਹੀ। ਇਹ ਲੋਕ ਨੇ ਮਾਲਕ ਉਹਦੇ, ਇਹ ਪੰਜਾਬ ਹੈ ਉਹਦਾ ਮਾਲਕ। ਦੱਸੋ ਉਹਨਾਂ ਨੂੰ ਅੱਜ ਇਸ ਮੁੱਦੇ ਤੇ ਕਰੋ ਇਕੱਠਾ ਜੰਮੂ ਕਸ਼ਮੀਰ, ਲੇਹ ਲਦਾਖ ਤੇ ਹਿਮਾਚਲ ਵਾਲਿਆਂ ਨੂੰ। ਸਹੀ ਹੈ ਜੀ। ਆਓ ਕੇਂਦਰ ਨੂੰ ਦੱਸਣ ਚੱਲੀਏ, ਸੁਪਰੀਮ ਕੋਰਟ 'ਚ ਪਾਓ ਪਟੀਸ਼ਨ ਕਿ ਮੌਕੇ ਦਾ ਜਾਇਜ਼ਾ ਲੈਣ ਦੀ ਟੀਮ ਭੇਜੇ ਸੁਪਰੀਮ ਕੋਰਟ। ਨਹੀਂ, ਤੁਸੀਂ ਸਾਡੀ ਪੀੜ ਦੇਖਣੀ ਨਾ ਦੇਖੋ, ਪਰ ਆ ਕੇਸ ਤਾਂ ਦੇਖੋ ਕਿ ਅਸੀਂ ਮਾਲਕ ਹਾਂ। ਜੀ ਦਿਆਂਗੇ ਤੁਹਾਨੂੰ ਪੀਣ ਨੂੰ ਪਾਣੀ, ਤਾਂ ਵੀ ਦਿਆਂਗੇ, ਪਰ ਸਾਡੀ ਮਾਲਕੀ ਤਾਂ ਮੰਨੋ। ਫਿਰ ਹਰਜਾਨੇ ਵਾਲੀ ਗੱਲ ਵੀ ਆਵੇ ਕਿ ਹਾਂ ਭਾਈ ਇਹਦੀ ਅਦਾਇਗੀ ਵੀ, ਮੁੱਲ ਵੀ ਤਾਰਨਾ ਹੁੰਦਾ। ਸਹੀ ਹੈ, ਬਿਲਕੁਲ ਜੀ। ਕੀਮਤ ਅਸੀਂ ਤਾਰ ਰਹੇ ਹਾਂ, ਪਾਣੀ ਪੀ ਰਹੇ ਹੋ ਤੁਸੀਂ, ਸਹੀ ਗੱਲ। ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਸਹੀ ਮੌਕਾ ਹੈ। ਪਰ ਜਿਹੜੇ ਵਾਰ-ਵਾਰ ਭਾਖੜਾ ਤੋਂ ਨੰਗਲ ਤੋਂ ਭਾਖੜਾ ਭੱਜਦੇ ਸੀ, ਮੈਂ ਤਦ ਵੀ ਕਹਿੰਦਾ ਸੀ ਕਿ ਜਨਾਬ ਦਿੱਲੀ ਨੂੰ ਜਾਓ। ਸਹੀ ਗੱਲ ਹੈ, ਬਿਲਕੁਲ। ਕੀ ਕਹਿਣਾ ਹੈ ਕਿ ਮੁੱਖ ਮੰਤਰੀ ਸਾਹਿਬ ਫੋਟੋਆਂ ਖਿਚਾਉਣ ਉੱਥੇ ਨਾ ਜਾਓ, ਤੁਸੀਂ ਉਲਟਾ ਜਿਹੜੇ 2-4 ਅਫਸਰ ਤੁਹਾਡੇ ਕੋਈ ਕੰਮ ਕਰਦੇ ਆ, ਤੁਸੀਂ ਉਹਨਾਂ ਨੂੰ ਵੀ ਤੰਗ ਕਰਦੇ ਹੋ, ਜਾ ਕੇ ਸਿਸਟਮ 'ਚ ਵੀ ਵਿਗਾੜ ਪੈਂਦਾ। ਸਾਰਾ ਜ਼ਿਲ੍ਹੇ ਦੀ ਅਫਸਰਸ਼ਾਹੀ ਤੁਹਾਡੇ ਮਗਰ ਘੁੰਮਣ ਲੱਗ ਜਾਂਦੀ ਆ।
ਤੁਸੀਂ ਦਫ਼ਤਰ ਬੈਠ ਕੇ ਤਕਨੀਕੀ ਤੌਰ ਤੇ ਕੰਮ ਕਰੋ ਜੇ ਕਰਨਾ ਹੈ। ਬਿਲਕੁਲ। ਤੇ ਜੇ ਕੰਮ ਕੀਤਾ ਹੋਊਗਾ ਲੋਕਾਂ ਨੂੰ ਦਿਖੂਗਾ ਕਿ ਸਰਕਾਰ ਦੇ ਸਮੇਂ 'ਚ ਹੋਇਆ। ਨਾ ਹੜ੍ਹਾਂ ਦੇ ਮਾਮਲੇ 'ਚ ਕੰਮ ਹੋ ਰਿਹਾ, ਨਾ ਇਸ ਨੂੰ ਆਪਦਾ ਲਾਉਣ ਲਈ ਕੰਮ ਹੋ ਰਿਹਾ, ਨਾ ਪਾਣੀਆਂ ਦੀ ਮਾਲਕੀ ਦੇ ਲਈ, ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਕੰਮ ਹੋ ਰਿਹਾ। ਇਹ ਸਾਰੇ ਕੰਮ ਮੇਰਾ ਤਾਂ ਸਹੀ ਮੌਕਾ ਸੀ ਕਰਨ ਦਾ। ਮੁੱਖ ਮੰਤਰੀ ਨੇ ਜਾ ਕੇ ਨਾ ਆਪਰੇਸ਼ਨ ਥੀਏਟਰਾਂ 'ਚ ਆਪਰੇਸ਼ਨ ਨਹੀਂ ਕਰਨੇ ਹੁੰਦੇ ਮਰੀਜ਼ਾਂ ਦੇ, ਤਾਂ ਜੋ ਲੋਕਾਂ ਦੇ ਦੁੱਖ ਤੋੜ ਸਕੇ। ਉਹਨੇ ਸਿਹਤ ਵਿਵਸਥਾ ਠੀਕ ਕਰਨੀ ਹੁੰਦੀ ਹੈ। ਮੁੱਖ ਮੰਤਰੀ ਨੇ ਜਾ ਕੇ ਬੱਸਾਂ 'ਚ ਟਿਕਟਾਂ ਨਹੀਂ ਕੱਟਣੀਆਂ ਹੁੰਦੀਆਂ। ਉਹਨੇ ਟਰਾਂਸਪੋਰਟੇਸ਼ਨ ਦੀ ਜਿਹੜੀ ਸਰਵਿਸ ਹੈ ਲੋਕਾਂ ਨੂੰ ਮਿਲਦੀ, ਜਾਂ ਉਹਦੇ 'ਚ ਜਿਹੜੀਆਂ ਖਾਮੀਆਂ ਨੇ ਉਹ ਦੂਰ ਕਰਨੀਆਂ ਹੁੰਦੀਆਂ। ਮੁੱਖ ਮੰਤਰੀ ਨੇ ਜਾ ਕੇ ਲੋਕਾਂ ਦੇ ਗੰਢੇ ਨਹੀਂ ਗੁੱਡਣੇ ਹੁੰਦੇ। ਉਹਨਾਂ ਨੇ ਬੀਜ ਨਾ ਜਾਨਵੀ ਮਿਲੇ, ਉਹਦੇ ਨਾਲ ਕੋਈ ਕੀਟਨਾਸ਼ਕ ਦੇ ਤੌਰ ਤੇ ਠੱਗੀ ਧੋਖਾ ਨਾ ਹੋਵੇ, ਉਹਦੀ ਉਪਜ ਜਿਹੜੀ ਆ ਉਹ ਮੰਡੀ 'ਚ ਨਾ ਰੋਲੇ। ਇਹਦੇ ਵਾਸਤੇ ਮੁੱਖ ਮੰਤਰੀ ਹੁੰਦਾ। ਮੁੱਖ ਮੰਤਰੀ ਜਿਵੇਂ ਤੁਸੀਂ ਦੱਸਿਆ ਗੇਟਾਂ ਦੇ ਉੱਤੇ ਚਾਬੀਆਂ ਲੈ ਕੇ ਨਹੀਂ ਭੱਜਦਾ ਹੁੰਦਾ। ਮੁੱਖ ਮੰਤਰੀ ਦੇ ਕੋਲੇ ਕਲਮ ਹੈ, ਸੰਵਿਧਾਨਕ ਕੁਰਸੀ ਤੇ ਬੈਠਾ ਉਹ ਜਾ ਕੇ ਆਪਦੇ ਸਟੇਟ ਦੇ ਰਾਹੀਂ, ਵਿਧਾਨ ਸਭਾ ਦੇ ਰਾਹੀਂ ਕੋਈ ਮਤਾ ਪਾਸ ਕਰਕੇ ਜਾਂ ਆਪਦੀ ਸਾਰੀ ਕੈਬਨਿਟ ਲੈ ਕੇ ਜਾ ਕੇ ਉਹ ਧਰਨਾ ਮਾਰੇ, ਆਪਦੀ ਗੱਲ ਰੱਖੇ। ਰਾਜ ਦਾ ਮੰਤਰੀ ਮੁੱਖ ਮੰਤਰੀ ਆ, ਉਹ ਮੁਖੀ ਆ, ਉਹਨੂੰ ਤਾਂ ਧਰਨਾ ਮਾਰਨ ਦੀ ਵੀ ਲੋੜ। ਉਹ ਤਾਂ ਦਿੱਲੀ ਵੈਸੇ ਹੀ ਸਵਾਗਤ ਕਰੂਗੀ ਕਿ ਭਾਈ ਹੁਣ ਇਹ ਹੱਕ ਲੈਣ ਆ ਗਏ ਆ, ਇਹਦੇ ਨਾਲ ਸਹੀ ਤਰੀਕੇ ਨਾਲ ਸਿੱਝ ਲਓ। ਪਰ ਕਮਾਲ ਦੀ ਗੱਲ ਆ ਵੀ ਅਸੀਂ ਉਹ ਤਾੜੀਆਂ ਮਾਰੀ ਜਾਂਦੇ ਆ, ਉਹ ਚੁਟਕਲੇ ਸੁਣਾਈ ਜਾਂਦੇ। ਚਲੋ ਉਹਨਾਂ ਦਾ ਰਾਸ ਆਇਆ, ਕੰਮ ਸੂਤ ਆਇਆ, ਉਹਨਾਂ ਨੂੰ ਵਧੀਆ। ਅਗਲੀ ਗੱਲ ਕਰੀਏ ਇਹਨਾਂ ਦੀ, ਕੋਈ ਕਹਿੰਦੇ ਬਦਲਾਅ ਲੈ ਕੇ ਆਏ ਸੀ, ਪਰ ਹੁਣ ਲੱਗਦਾ ਬਦਲਾ ਹੀ ਲੈ ਰਹੇ ਨੇ ਜਿਹੜੇ ਤਰੀਕੇ ਦੇ ਨਾਲ ਇਹਨਾਂ ਕੰਮਕਾਰ ਨੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ। ਕੱਲ ਤਾਂ ਆਪਾਂ ਮੋਹਾਲੀ ਦਾ ਜ਼ਿਕਰ ਕੀਤਾ ਸੀਗਾ, ਮੋਹਾਲੀ ਦੇ ਉੱਤੇ ਚਰਚਾ ਕੀਤੀ ਸੀ ਤਫਸੀਲ ਦੇ ਨਾਲ। ਸਾਰੇ ਪਿੰਡਾਂ ਦੀਆਂ ਸ਼ਾਮਲਾਤਾਂ ਨੂੰ ਵੇਚਣ ਦਾ ਕਹਿੰਦੇ ਹੁਕਮ ਆ ਦਿੱਤਾ ਜੀ ਸਰਕਾਰ ਨੇ। ਪ੍ਰਵੀਨ ਜੀ, ਜਦੋਂ ਲੈਂਡ ਪੂਲਿੰਗ ਲੈ ਕੇ ਆਏ ਜੀ, ਆਪਾਂ ਆਪਣੇ ਦਰਸ਼ਕਾਂ ਨਾਲ ਤਦੇ ਫਿਕਰ ਸਾਂਝਾ ਕਰ ਲਿਆ ਸੀ ਬਿਲਕੁਲ ਕਿ ਭਰਾਵੋ ਸ਼ਾਮਲਾਤਾਂ ਨੂੰ ਪੈਣਗੇ। ਜੀ ਜੀ, ਸਹੀ। 164 ਪਿੰਡਾਂ ਦੀ ਜ਼ਮੀਨ ਦਾ ਮਸਲਾ ਸੀ ਨਾ, ਪਿੰਡਾਂ ਦੀਆਂ ਜ਼ਮੀਨਾਂ ਲੈਣ ਤੋਂ ਬਾਅਦ ਉਹਨਾਂ ਪਿੰਡਾਂ ਦੀਆਂ ਸ਼ਾਮਲਾਤਾਂ ਵੀ ਇਹ ਕਬਜ਼ਾਉਣਗੇ ਜੀ। ਉਹਨਾਂ 164 ਪਿੰਡਾਂ ਦੇ ਖੇਤਾਂ ਨੂੰ ਜਿਹੜੇ ਰਾਹ ਜਾਂਦੇ ਨੇ, ਪਹੇ ਜਾਂਦੇ ਨੇ, ਉਹਨਾਂ ਨੂੰ ਵੀ ਵਿੱਚੇ ਕਬਜ਼ੇ 'ਚ ਲੈਣਗੇ। ਉਹ ਕਿੰਨੀ ਬਣ ਜਾਣੀ ਹੈ ਏਰੀਆ, ਤੁਸੀਂ ਉਹਦਾ ਹਿਸਾਬ ਲਾ ਲਓ ਕਿ ਬਿਨਾਂ ਕਿਸੇ ਖਾਤਿਆਂ 'ਚ ਪਾਏ ਇਹਨਾਂ ਨੇ ਉਹ ਕਬਜ਼ਾਉਣੇ। ਉਸ ਸਮੇਂ ਆਪਾਂ ਇੱਕ ਹਾਦਸਾ ਪ੍ਰਗਟਾ ਰਹੇ ਸੀ, ਤਾਂ ਹੋ ਸਕਦਾ ਕਿਉਂ ਲੱਗਦਾ ਕਿ ਉਹੀ ਜਮਾ ਖਰਚੀ ਆ। ਜੀ ਜੀ। ਇਹ ਕੱਲ ਜਦੋਂ 17 ਪਿੰਡਾਂ ਦੀ ਗੱਲ ਕਰ ਰਹੇ ਸੀ ਕਿ ਆਪਾਂ ਡੀਪੀਓ ਨੇ ਮੀਟਿੰਗ ਬੁਲਾ ਲਈ, 17 ਪਿੰਡਾਂ ਦੀ ਪੰਚਾਇਤਾਂ ਨੂੰ, ਸਰਪੰਚਾਂ ਪੰਚਾਂ ਨੂੰ ਬੁਲਾ ਕੇ ਕਹਿਤਾ ਮਤੇ ਪਾਓ, ਸ਼ਾਮਲਾਤਾਂ ਆਪਾਂ ਖੁੱਲ੍ਹੇ ਬਾਜ਼ਾਰ 'ਚ ਵੇਚਣੀਆਂ ਨੇ। ਜੀ ਜੀ। ਪਤਾ ਵੀ ਗੱਲ ਕਰ ਰਹੇ ਸੀ ਕਿ ਇਹ ਅੱਜ ਜੇ 17 ਪਿੰਡਾਂ ਦੀ ਜ਼ਮੀਨ ਗਈ ਤਾਂ 13,000 ਪਿੰਡ ਆਉਣਗੇ। ਸਹੀ ਹੈ। ਤੇ ਇਸੇ ਵਿਸ਼ੇ ਨੂੰ ਲੈ ਕੇ ਜਦੋਂ ਮੇਰੀ ਗੱਲ ਹੋ ਰਹੀ ਸੀ ਸਰਦਾਰ ਹਮੀਰ ਸਿੰਘ ਹੋਰਾਂ ਨਾਲ, ਸੀਨੀਅਰ ਪੱਤਰਕਾਰ ਨਾਲ, ਤਾਂ ਉਹਨਾਂ ਨੇ ਦੱਸਿਆ ਕਿ ਮੈਂ ਵੀ ਇਸ ਤੋਂ ਬਾਅਦ 17 ਪਿੰਡਾਂ ਤੋਂ ਬਾਅਦ ਇਹਦੀ ਪੜਚੋਲ ਕਰ ਲਈ। ਜਦੋਂ ਇੱਧਰ ਉੱਧਰ ਹੱਥ ਪੈਰ ਮਾਰੇ ਤਾਂ ਇਹ ਜਾਣਕਾਰੀ ਮਿਲੀ ਕਿ ਚਿੱਠੀ ਤਾਂ ਸਾਰੇ ਪੰਜਾਬ ਨੂੰ ਚਲੀ ਗਈ, ਹਰ ਜ਼ਿਲ੍ਹਿਆਂ ਨੂੰ ਚਲੀ ਗਈ ਹੈ ਹਦਾਇਤ। ਉਹ ਤਾਂ ਇੱਥੇ ਵਾਲਾ ਡੀਪੀ ਥੋੜਾ ਜ਼ਿਆਦਾ ਕਾਲਾ ਸੀਗਾ, ਉਹਨੇ ਮੀਟਿੰਗ ਛੇਤੀ ਬੁਲਾ ਲਈ। ਬਾਕੀਆਂ ਨੂੰ ਸਕਦਾ ਜੇ ਹੜ ਹੁੜ ਕਰਕੇ, ਇਹਨਾਂ ਕਰਕੇ, ਇੱਧਰ ਉੱਧਰ ਕਰਕੇ ਜੇ ਮੀਟਿੰਗਾਂ ਸੱਦੀ ਹੋਵੇ, ਹੁਕਮ ਸਾਰਿਆਂ ਨੂੰ ਚਲਾ ਗਿਆ। ਸੋ ਇਹਦਾ ਮਤਲਬ 13,000 ਪਿੰਡਾਂ ਦੀਆਂ ਸ਼ਾਮਲਾਤਾਂ ਕਬਜ਼ਾਉਣਗੇ ਵੀ ਤੇ ਖੁੱਲੇ ਬਾਜ਼ਾਰ 'ਚ ਲੈਂਡ ਮਾਫੀਆ ਨੂੰ ਵੇਚਣਗੇ ਵੀ ਜੀ। ਪੁੱਛਣ ਵਾਲੀ ਗੱਲ ਆ ਕਿ ਤੁਹਾਡੇ ਉੱਤੇ ਜਿਹੀ ਕਿਹੜੀ ਤਲਵਾਰ ਆ ਜਿਹੜੀ ਤੁਹਾਨੂੰ ਮਜਬੂਰ ਕਰ ਰਹੀ ਹੈ ਕਿ ਜ਼ਮੀਨਾਂ ਖੋਵੋ। ਮਾਸਟਰ ਦੇ ਮੁੰਡੇ ਦਾ ਇਹੋ ਜਿਹਾ ਕਿਹੜਾ ਹਿਸਾਬ ਕਿਤਾਬ ਵਾਲੀ ਕਾਪੀ ਗਵਾਚ ਗਈ ਕਿ ਉਹਨੂੰ ਜ਼ਮੀਨਾਂ ਤੋਂ ਬਿਨਾਂ ਉਹਨੂੰ ਸਮਝ ਨਹੀਂ ਆਉਂਦਾ ਹੋਰ ਕਿਤੋਂ ਹਿਸਾਬ ਕਿਤਾਬ ਕੋਈ। ਸਹੀ ਹੈ, ਸਹੀ, ਬਿਲਕੁਲ ਸਹੀ। ਜਿਹਨੂੰ ਜੈਨ ਡੋਰੀ ਕੱਸਣੀ ਆਉਂਦੀ ਆ, ਪਟਾ ਚੜਾਉਣਾ ਆਉਂਦਾ, ਬਰੋਜ਼ਾ ਲਾਉਣਾ ਆਉਂਦਾ ਮੋਟਰ ਵਾਲੇ ਕੋਠੇ ਤੇ, ਉਹ ਹੁਣ ਖੇਤਾਂ ਨੂੰ ਕਿਉਂ ਪੈ ਨਿਕਲੇ। ਸਹੀ ਹੈ। ਸਧਾਰਨ ਦੇ ਪਿੰਡਾਂ ਤੋਂ ਸਰਕਾਰ ਚੱਲੂਗੀ, ਪਿੰਡਾਂ ਤੋਂ ਇਸ ਕੰਮਾਂ ਦੀ ਸਰਕਾਰ ਬਣਾਈ ਹੈ ਕਿ ਪਿੰਡਾਂ ਜਾ ਕੇ ਪਿੰਡਾਂ ਨੂੰ ਉਜਾੜੋ। ਤੋ ਇਹਦੇ ਉੱਤੇ ਹੁਣ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਆ, ਕਿਉਂਕਿ ਇਹਨਾਂ ਦਾ ਇਰਾਦਾ ਸਿੱਧਾ ਸਪਸ਼ਟ ਹੋ ਗਿਆ ਕਿ ਸ਼ਹਿਰਾਂ ਨਾਲ ਲੱਗਦੇ ਜਿਹੜੇ ਖੇਤਰ ਨੇ, ਹਾਈਵੇ, ਨੈਸ਼ਨਲ ਹਾਈਵੇ, ਇਹਨਾਂ ਨਾਲ ਲੱਗਦੇ ਜਿਹੜੇ ਖੇਤਰ ਨੇ, ਉਹਨਾਂ ਪਿੰਡਾਂ ਦੀਆਂ ਸ਼ਾਮਲਾਤਾਂ ਜ਼ਮੀਨਾਂ ਚੱਕੋ, ਲੈਂਡ ਮਾਫੀਆ ਨੂੰ ਵੇਚੋ, ਤੇ ਇਹ ਜਿਹੜੀ ਆਂਡਾ ਦੇਣ ਵਾਲੀ ਮੁਰਗੀ ਆ, ਇਹ ਮੁਰਗੀ ਉਹ ਵੱਢ ਲਓ, ਇੱਕੋ ਵਾਰ ਸਾਰੇ ਆਂਡੇ ਖੋਲੋ। ਤੁਸੀਂ 25% ਪੰਜਾਬ ਦੇ ਹਰ ਪਿੰਡ ਤੋਂ ਉਹਦੀ ਕੁੱਲ ਆਮਦਨ ਦੇ ਵਿੱਚੋਂ ਲੈ ਰਹੇ ਹੋ, ਇਹ ਕਹਿ ਕੇ ਕਿ ਅਸੀਂ ਪੰਚਾਇਤ ਵਿਭਾਗ ਚਲਾਉਣਾ। ਵਿਭਾਗ ਤੁਹਾਡਾ, ਜ਼ਿੰਮੇਵਾਰੀ ਸੀ ਪਿੰਡਾਂ ਨੂੰ ਦੇਣਾ ਸੀ ਕਿ ਲੈਣ ਲੱਗ ਪਏ ਤੁਸੀਂ ਜੀ। ਤੇ ਪਤਾ ਹੀ ਨਹੀਂ ਵਿਚਾਰੇ ਸਰਪੰਚਾਂ ਪੰਚਾਂ ਨੂੰ, ਉਹ ਉਸੇ ਐਮਐਲਏ ਦੇ ਗੋਡੀ ਹੱਥ ਲਾਈ ਜਾਂਦੇ ਨੇ ਜਿਹੜੇ ਐਮਐਲਏ ਦੇ ਪੱਲੇ ਕੁਛ ਨਹੀਂ। ਪ੍ਰਵੀਨ ਜੀ, ਜਿਹੜੇ ਸਾਡੇ ਦਰਸ਼ਕ ਸੁਣਦੇ ਨੇ ਨਾ, ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ, ਉਹ ਆਪੋ ਆਪਣੀ ਪਿੰਡੀ ਇਹ ਸੁਨੇਹਾ ਜ਼ਰੂਰ ਪਹੁੰਚਾਉਣ ਆਪਣੇ ਆਪਣੇ ਪੰਚਾਂ ਸਰਪੰਚਾਂ ਨੂੰ ਕਿ ਭਰਾਵੋ, ਹੋ ਸਕਦਾ ਤੁਹਾਡੀ ਰਾਜਨੀਤਿਕ ਮਜਬੂਰੀ ਹੋਵੇ, ਕਿਉਂਕਿ
ਕਈ ਪੰਚਾਂ ਨੂੰ ਜ਼ਬਰਦਸਤੀ ਦੂਆਂ ਦੇ ਕਾਗਜ਼ ਰੱਦ ਕਰਾ ਕੇ ਸਰਕਾਰ ਨੇ ਬਣਾਇਆ। ਸਹੀ ਹੈ। ਇਸ ਲਈ ਤੁਹਾਡੀ ਮਜਬੂਰੀ ਹੋ ਸਕਦਾ ਪਾਰਟੀ ਨਾਲ ਖੜਨਾ ਹੋਵੇ, ਪਰ ਤੁਸੀਂ ਆਪਣੇ ਪਿੰਡ ਆਓ, ਆਪਣੇ ਪਿੰਡ ਦੇ ਮੌਤਬਰਾਂ ਦੀ ਗੁਪਤ ਮੀਟਿੰਗ ਬੁਲਾਓ ਤੇ ਉਹਨਾਂ ਨੂੰ ਦੱਸ ਦਿਓ ਕਿ ਭਰਾਵੋ ਸਾਡੀ ਤਾਂ ਮਜਬੂਰੀ ਆ, ਅਸੀਂ ਤਾਂ ਸਰਕਾਰ ਤੋਂ ਨਾਤਾ ਨਹੀਂ ਤੋੜ ਸਕਦੇ, ਸਾਡੇ ਕਲਗੀਆਂ ਸਰਪੰਚੀ ਵਾਲੀਆਂ ਇਹਨਾਂ ਨੇ ਲਾਈਆਂ, ਪਰ ਤੁਸੀਂ ਗ੍ਰਾਮ ਸਭਾ ਬੁਲਾ ਲਓ, ਸਭ ਤੋਂ ਬਿਨਾਂ ਵੀ ਬੁਲਾਈ ਜਾ ਸਕਦੀ ਹੈ, ਸਰਪੰਚ ਤੋਂ ਬਿਨਾਂ ਵੀ ਬੁਲਾਈ ਜਾ ਸਕਦੀ ਹੈ, ਮਤੇ ਪਾ ਦਿਓ, ਫਿਰ ਪੰਚਾਇਤ 1 ਇੰਚ ਵੀ ਜ਼ਮੀਨ ਨਹੀਂ ਵੇਚ ਸਕਦੀ, ਸਰਕਾਰ 1 ਇੰਚ ਵੀ ਜ਼ਮੀਨ ਨਹੀਂ ਲੈ ਸਕਦੀ। ਸਹੀ। ਸੋ ਗ੍ਰਾਮ ਸਭਾ ਦੇ ਮਤੇ ਪਾਉਣ ਲਈ ਜਿਹੜੇ ਸਰਪੰਚ ਪਿੰਡਾਂ ਲਈ ਸੁਹਿਰਦ ਨੇ, ਪਰ ਉਹ ਪਾਰਟੀ ਨਾਲ ਵੀ ਵਫਾ ਦਿਖਾਉਣਾ ਚਾਹੁੰਦੇ ਨੇ, ਫਾਰਮੂਲਾ ਅਪਣਾਉਣ। ਰਾਜਨੀਤੀ ਹੈ, ਕਰੋ ਰਾਜਨੀਤੀ। ਜੇ ਸਰਕਾਰਾਂ ਤੁਹਾਡੇ ਨਾਲ ਰਾਜਨੀਤੀ ਕਰ ਰਹੀਆਂ ਘਟੀਆ, ਤੁਸੀਂ ਵੀ ਕਰੋ ਸਾਡੇ ਪਿੰਡ ਨਾਲ, ਤੁਸੀਂ ਕਰੋ ਆਪਣੇ ਪਿੰਡ ਨਾਲ, ਪਿੰਡ ਦੇ ਲਈ ਰਾਜਨੀਤੀ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਰਾਜਨੀਤਿਕ ਗੱਲ ਕਰ ਰਹੇ ਹਾਂ, ਬਸ ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਕਿ ਹੜ੍ਹਾਂ ਦੇ ਮੌਕੇ ਵੀ ਬੈਨਰ ਲਾ ਕੇ ਫਿਰੋ। ਰਾਜਨੀਤਿਕ ਗੱਲ ਕਰਨਾ ਤੇ ਰਾਜਨੀਤੀ ਕਰਨਾ ਮਾੜੀ ਚੀਜ਼ ਨਹੀਂ ਹੈ। ਜੀ ਜੀ। ਜੇ ਉਹ ਤੁਹਾਡੇ ਲੋਕਾਂ ਲਈ, ਤੁਹਾਡੇ ਪਿੰਡਾਂ ਲਈ, ਤੁਹਾਡੇ ਕਸਬੇ ਲਈ, ਤੁਹਾਡੇ ਸੂਬੇ ਲਈ ਸਹਾਈ ਹੈ ਤਾਂ ਰਾਜਨੀਤੀ ਕਰੋ। ਸਰਪੰਚਾਂ ਨੂੰ ਇਸ ਚਾਲ ਤੇ ਆ ਜਾਣਾ ਚਾਹੀਦਾ ਜਿਹੜੇ ਨਹੀਂ ਬਗਾਵਤ ਕਰ ਸਕਦੇ। ਤੇ ਇਸ ਲਈ ਇੱਥੇ ਹੁਣ ਕਿਸਾਨ ਜਥੇਬੰਦੀਆਂ ਦਾ ਰੋਲ ਵੀ ਵੱਡਾ ਹੋ ਗਿਆ ਕਿ ਨਿੱਜੀ ਜ਼ਮੀਨਾਂ ਲਈ ਲੜਦੇ ਰਹੇ ਨੇ ਹੋ। ਪੰਜਾਬ ਨੇ ਸਮੁੱਚੇ ਨੇ ਤਦ ਵੀ ਸਾਥ ਦਿੱਤਾ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ, ਤੇ ਅੱਜ ਸਮੁੱਚੇ ਪਿੰਡ ਨੂੰ ਬਚਾਉਣ ਦੇ ਲਈ ਪਿੰਡ ਦੇ ਕਾਰੀਗਰ ਨੂੰ ਵੀ, ਪਿੰਡ ਦੇ ਦੁਕਾਨਦਾਰ ਨੂੰ ਵੀ, ਪਿੰਡ ਦੇ ਬੇਜ਼ਮੀਨੇ ਨੂੰ ਵੀ, ਪਿੰਡ ਦੇ ਮਜ਼ਦੂਰ ਨੂੰ ਵੀ, ਪਿੰਡ ਦੇ ਆੜ੍ਹਤੀਏ ਨੂੰ ਵੀ, ਪਿੰਡ ਦੇ ਕਿਸਾਨ ਨੂੰ ਵੀ, ਸਾਰੇ ਵਰਗਾਂ ਨੂੰ ਇਕੱਠੇ ਹੋਣਾ ਪੈਣਾ। ਇਹ ਵਿਰਾਸਤ ਹੈ। ਸਹੀ ਹੈ। ਜਿਵੇਂ ਆਪਾਂ ਆਪਣੇ ਖਾਨਦਾਨੀ ਚੀਜ਼ ਕਹਿੰਦੇ ਆ ਨਾ ਕਿ ਆਹ ਦਾਦੇ ਪੜਦਾਦਿਆਂ ਦਾ ਖਰੀਦਿਆ ਹੋਇਆ ਨਿਆਈਆਂ ਵਾਲਾ ਖੇਤ ਆ ਬਾਈ, ਆਹ ਨਹੀਂ ਵੇਚਣਾ, ਉਸੇ ਤਰ੍ਹਾਂ ਇਹ ਸਾਡੀ ਵਿਰਾਸਤ ਹੈ ਪਿੰਡਾਂ ਦੀ ਸ਼ਾਮਲਾਤ। ਜੇ ਇਹ ਗਈ ਤਾਂ ਪਿੰਡ ਗਏ। ਜੀ ਬਿਲਕੁਲ। ਇਹ ਇੱਕ ਤਰ੍ਹਾਂ ਦੀ ਫੇਰ ਮੁੜ ਕੇ ਲੈਂਡ ਪੋਲਿੰਗ ਪਾਲਿਸੀ ਲਿਆਂਦੀ ਹੈ। ਜੀ ਸਹੀ ਹੈ। ਹਿਸਾਬ ਲਾ ਕੇ ਦੇਖੋ 13,000 ਪਿੰਡਾਂ ਦੀ ਸ਼ਾਮਲਾਤ ਬਣਨੀ ਕਿੰਨੀ ਹੈ। ਇਹ ਵੱਡਾ ਸਵਾਲ ਖੜਾ ਹੈ ਤੇ ਇਹਦੇ ਉੱਤੇ ਪਿੰਡਾਂ ਨੂੰ, ਜਥੇਬੰਦੀਆਂ ਨੂੰ, ਪੰਚਾਇਤਾਂ ਨੂੰ ਹੁਣ ਪਹਿਰਾ ਦੇਣ ਦੀ ਲੋੜ ਹੈ। ਔਰ ਇਹ ਤੋਂ ਬਚਣ ਦਾ, ਸਰਕਾਰਾਂ ਤੋਂ ਜ਼ਮੀਨਾਂ ਬਚਾਉਣ ਦਾ ਇੱਕੋ ਇੱਕ ਗ੍ਰਾਮ ਸਭਾ ਹੀ ਹੱਲ ਹੈ ਕਿ ਉਹਦੇ ਮਤੇ ਪਾਓ। ਤੁਸੀਂ ਇਹ ਦੇਖੋ ਸ਼ਰਮਾ ਜੀ ਵੀ 2020 ਦੇ ਵਿੱਚ ਆਪਾਂ ਇਹ ਗੱਲਾਂ ਕਰਦੇ ਹੁੰਦੇ ਸੀ, ਸਰਕਾਰ ਜ਼ਮੀਨਾਂ ਖੋਹਣ ਲੱਗੀ ਹੈ ਬਿੱਲ ਲਿਆ ਕੇ। ਬਿੱਲ ਲੋਕਾਂ ਨੇ ਬੇਸ਼ੱਕ ਵਾਪਸ ਕਰਾ ਲਿਆ, ਪਰ ਹੁਣ ਪੰਜਾਬ ਸਰਕਾਰ ਖੋਈ ਜਾਂਦੀ ਹੈ। ਪੰਜਾਬ ਸਰਕਾਰ ਦਾ ਤਾਂ ਫਰਜ਼ ਇਹ ਬਣਦਾ ਸੀਗਾ ਵੀ ਲੋਕਾਂ ਨੂੰ ਬਚਾਉਂਦੀ, ਉਹ ਆਪਣੇ ਲੋਕਾਂ ਦੀਆਂ ਜ਼ਮੀਨਾਂ ਨੂੰ ਸਾਂਭ ਕੇ ਰੱਖਦੀ। ਕੇਂਦਰ ਤੋਂ ਲੋਕਾਂ ਨੇ ਬਚਾ ਲਈਆਂ, ਹੁਣ ਪੰਜਾਬ ਤੋਂ ਪਤਾ ਨਹੀਂ ਪੰਜਾਬ ਸਰਕਾਰ ਤੋਂ ਬਚਾ ਸਕਣਗੇ ਵੀ ਕਿ ਨਹੀਂ। ਉਦੋਂ ਬਾਅਦ ਲੈਂਡ ਪੂਲਿੰਗ ਆ ਗਈ, ਉਹਨੂੰ ਵਾਪਸ ਕਰਾ ਲਿਆ। ਹਾਈਵੇਜ਼ ਬਣ ਰਹੇ ਨੇ, ਹਰ ਰੋਜ਼ ਲੋਕਾਂ ਦਾ ਝਗੜਾ ਹੁੰਦਾ, ਭਾਈ ਸਾਨੂੰ ਪਹਿਲਾਂ ਮੁਆਵਜ਼ਾ ਤਾਂ ਦੇ ਦਿਓ, ਹਾਈਵੇ ਫੇਰ ਬਣਾ ਲਿਓ। ਤੇ ਉਹ ਬੇਸ਼ਕੀਮਤੀ ਜ਼ਮੀਨ ਆ, ਐਡੀ ਜ਼ਰਖੇਜ਼ ਜ਼ਮੀਨ, ਔਰ ਸਰਕਾਰਾਂ ਪਤਾ ਨਹੀਂ ਕਿਉਂ ਖੋਹਣ ਤੇ ਆ ਗਈਆਂ ਲੋਕਾਂ ਦੇ ਕੋਲੋਂ। ਲੋਕ ਲੜ ਰਹੇ ਨੇ, ਮੇਰਾ ਖਿਆਲ ਦਹਾਕਿਆਂ ਤੋਂ ਹੀ ਲੜ ਰਹੇ ਨੇ ਜ਼ਮੀਨਾਂ ਬਚਾਉਣ ਦੇ ਲਈ ਤਾਂ। ਪਰ ਹੁਣ ਇਸ ਲੜਾਈ ਨੂੰ ਹੋਰ ਤਿੱਖਾ, ਹੋਰ ਰਾਜਨੀਤਿਕ ਤਰੀਕੇ ਦੇ ਨਾਲ ਲੜਨਾ ਪੈਣਾ। ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਵੀ ਜੇ ਉਹ ਤੁਹਾਡੇ ਨਾਲ ਸਿਆਸਤ ਕਰ ਰਿਹਾ ਤੇ ਤੁਸੀਂ ਵੀ ਉਹਨਾਂ ਨਾਲ ਸਿਆਸਤ ਕਰ ਲਓ। ਅਗਲਾ ਫੈਸਲਾ ਕਹਿੰਦੇ ਹਰਿਆਣਾ ਕੈਬਨਿਟ ਦਾ, ਅਗਲਾ ਮਾਮਲਾ ਜਿਹੜਾ ਆਪਾਂ ਵਿਚਾਰਨ ਜਾ ਰਹੇ ਹਾਂ, ਫੈਸਲਾ ਹਰਿਆਣਾ ਕੈਬਨਿਟ ਨੇ ਕੀਤਾ ਤੇ ਕਹਿੰਦੇ ਪੰਜਾਬ ਕੈਬਨਿਟ ਦੀ ਨੀਂਦ ਉੱਡੀ ਪਈ ਹੈ ਜੀ। ਬਿਲਕੁਲ ਜੀ। ਕੱਲ ਨਾਇਬ ਸਿੰਘ ਸੈਣੀ ਦੀ ਅਗਵਾਈ 'ਚ ਚੰਡੀਗੜ੍ਹ ਦੇ ਵਿੱਚ ਹਰਿਆਣਾ ਕੈਬਨਿਟ ਦੀ ਬੈਠਕ, ਠੀਕ ਹੈ ਜੀ, ਉਸ ਬੈਠਕ 'ਚ ਉਹਨਾਂ ਨੇ ਫੈਸਲਾ ਲਿਆ ਕਿ ਵੀ 25 ਨਵੰਬਰ ਤੋਂ ਹਰਿਆਣਾ ਦੀਆਂ ਔਰਤਾਂ ਨੂੰ 2100 ਰੁਪਇਆ ਮਹੀਨਾ ਮਿਲਿਆ ਕਰੂਗਾ। ਤੇ ਚੰਦ ਕਦਮ ਦੂਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਿਹਾਇਸ਼ ਹੈ ਜੀ। ਤੇ ਕਈ ਖਬਰੇ ਚੱਲੀ ਹੋਣੀ, ਮੈਨੂੰ ਤਾਂ ਲੱਗਦਾ ਡਾਕਟਰ ਗੁਰਪ੍ਰੀਤ ਨੇ ਨਾ ਪੁੱਛ ਲਿਆ ਹੋਵੇ ਭਗਵੰਤ ਮਾਨ ਨੂੰ ਕਿ ਮੇਰੇ ਵਾਲਾ 2100 ਰੁਪਇਆ ਕਿੱਥੇ, ਉਹ ਵੀ ਦੇ ਦੇ। ਸਹੀ ਹੈ। ਆਪ ਤਾਂ ਸਵਾਲ ਕਰੂਗਾ ਜੀ, ਤੁਸੀਂ ਇਹ ਲੋਲੀਪੌਪ ਦੇ ਕੇ ਸੱਤਾ 'ਚ ਆਏ ਹੋ। ਔਰ ਜੋ ਇਹ ਕੋਸ਼ਿਸ਼ਾਂ ਨੇ, ਚਾਹੇ ਲੈਂਡ ਪੂਲਿੰਗ ਰਾਹੀਂ, ਚਾਹੇ ਸਰਕਾਰੀ ਜਾਇਦਾਦਾਂ ਦੀ ਨਿਸ਼ਾਨਦੇਹੀ 20,000 ਕਰੋੜ ਵਾਲੀ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਕੇ, ਚਾਹੇ ਸ਼ਾਮਲਾਤਾਂ ਵਾਲੀ, ਇਹ ਸਾਰਾ ਕੁਝ ਬੀਬੀਆਂ ਨੂੰ ਮਤਲਬ ਕਿ ਕਿਸੇ ਤਰ੍ਹਾਂ 1000-1100 ਦੇ ਲਈਏ, ਉਹਦੇ ਲਈ ਚਾਹੇ ਪੰਜਾਬ ਉਜਾੜਨਾ ਪੈ ਜਾਵੇ, ਉਜਾੜ ਦਈਏ ਤਾਂ ਕਿ ਸਾਡਾ ਗਰੰਟੀ ਪੂਰੀ ਹੋ ਜਾਵੇ ਤੇ ਆਪਾਂ ਵੋਟਾਂ ਪਵਾ ਲਈਏ ਜੀ। ਮਤਲਬ ਤੁਸੀਂ ਆਲਣੇ ਢਾਹ ਕੇ ਪੱਕੇ ਮਕਾਨਾਂ ਦੇ ਨਕਸ਼ੇ ਵੰਡ ਕੇ ਵੋਟਾਂ ਲੈਣੀਆਂ ਚਾਹੁੰਦੇ ਹੋ, ਕਮਾਲ ਆਵੇ। ਤੋ ਇਸ ਕੱਲ੍ਹ ਦੀ ਕੈਬਨਿਟ ਦੇ ਹਰਿਆਣਾ ਦੀ ਇਹ ਫੈਸਲੇ ਨੇ, ਉਹਦੇ ਵਿੱਚ ਉਹਨਾਂ ਨੇ ਤੈਅ ਕੀਤਾ ਕਿ ਅਸੀਂ ਬਜਟ 'ਚ 5 ਕਰੋੜ ਰਾਖਵਾਂ ਰੱਖਿਆ ਵਾ ਸੀ ਇਹਦੇ ਲਈ। ਤੇ 23 ਸਾਲ ਤੋਂ ਉੱਪਰ ਵਾਲੀ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਸਾਰਿਆਂ ਨੂੰ ਇਹ ਹੱਕ ਹੈ। ਉਮਰ ਹੱਦ 23 ਸਾਲ ਰੱਖੀ ਹੈ ਜੀ, ਪਰ ਇੱਕ ਲਿਮਟ ਤੈਅ ਕੀਤੀ ਹੈ ਕਿ 1 ਲੱਖ ਰੁਪਈਆ ਤੱਕ ਸਾਲਾਨਾ ਜਿਨ੍ਹਾਂ ਦੀ ਆਮਦਨ ਹੈ ਉਹੀ ਇਸ ਦਾਇਰੇ 'ਚ ਆਉਣਗੇ। 1 ਲੱਖ ਸਾਲਾਨਾ ਆਮਦਨ ਤੋਂ ਵੱਧ ਵਾਲੇ ਇਸ ਦਾਇਰੇ 'ਚ ਨਹੀਂ ਆਉਣਗੇ ਜੀ। ਜਾਂ ਇੱਕ ਘਰ 'ਚ 1 ਬੀਬੀ ਹੋਵੇ ਜਾਂ 3 ਬੀਬੀਆਂ ਹੋਣ, ਸਭ ਨੂੰ ਮਿਲੂਗਾ, ਬਸ਼ਰਤੇ ਸਾਲਾਨਾ ਆਮਦਨ ਘਰ ਦੀ 1 ਲੱਖ ਤੋਂ ਘੱਟ ਹੋਵੇ, 1 ਲੱਖ ਤੱਕ।
ਸੋ ਇਹਦੇ ਵਿੱਚ ਮੰਨਿਆ ਜਾ ਰਿਹਾ ਕਿ ਹਰਿਆਣਾ 'ਚ 20 ਲੱਖ ਦੇ ਕਰੀਬ ਬੀਬੀਆਂ ਇਸ ਦਾਇਰੇ 'ਚ ਆ ਜਾਣਗੀਆਂ ਪਹਿਲੇ ਗੇੜ 'ਚ। ਜੀ ਹੋ ਸਕਦਾ ਵੋਟਾਂ ਨੇੜੇ ਜਾ ਕੇ ਦਾਇਰਾ ਵਧਾ ਦੇਣ, ਫਿਰ 2 ਲੱਖ ਕਰ ਦੇਣ ਸਾਲਾਨਾ ਆਮਦਨ ਵਾਲੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਦੇਈ ਜਾਣ, ਤੇ ਉਹ ਵੀ ਵੋਟਾਂ ਦੀ ਰਾਜਨੀਤੀ ਵੋਟਾਂ ਦੀ ਰਾਜਨੀਤੀ ਹੈ, ਬਿਲਕੁਲ ਸਹੀ। ਪਰ ਇਹਨੇ, ਮੈਨੂੰ ਲੱਗਦਾ ਭਗਵੰਤ ਮਾਨ ਸਰਕਾਰ ਨੂੰ, ਕੈਬਨਿਟ ਨੂੰ, ਇਹਨਾਂ ਦੀ ਹਾਈ ਕਮਾਂਡ ਨੂੰ, ਕੇਜਰੀਵਾਲ ਨੇ ਪਾਰਟੀ ਨੂੰ ਫਿਕਰ ਪਤਾ ਹੋਊਗਾ ਕਿ ਆਪਣੇ ਕੋਲ ਤਾਂ ਸਾਲ ਏ, ਸਵਾ ਸਾਲ ਬਚਿਆ ਤੇ ਗਵਾਂਢੀ ਸੂਬੇ ਨੇ ਕਰਤਾ, ਉਹਦੀ ਚਰਚਾ ਪੰਜਾਬ 'ਚ ਖਾਸੀ ਹੋਣੀ ਹੈ। ਇਸ ਲਈ ਫੈਸਲਾ ਹਰਿਆਣਾ ਕੈਬਨਿਟ ਦਾ ਜੀ, ਤੇ ਨੀਂਦ ਪੰਜਾਬ ਕੈਬਨਿਟ ਦੀ ਹੋ ਗਈ ਹੈ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਭਾਰਤ ਦੀ ਪੋਲਿਟਿਕਸ ਦੀ, ਸਿਆਸੀ ਮੁਹਾਂਦਰੇ ਦੀ, ਸਿਆਸਤ ਦੇ ਵਿੱਚ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਕ੍ਰਿਮੀਨਲ ਕੇਸਾਂ ਦੇ ਵਿੱਚ ਫਸੇ ਹੋਣ ਦੇ ਬਾਵਜੂਦ, ਜਿਨ੍ਹਾਂ ਤੇ ਬਹੁਤ ਸੰਗੀਨ ਦੋਸ਼ ਲੱਗਦੇ, ਉਹਦੇ ਬਾਵਜੂਦ ਉਹ ਚੌਧਿਆਂ ਤੇ ਬੈਠੇ ਨੇ, ਪਦਵੀਆਂ ਮਾਣ ਰਹੇ ਨੇ। ਭਾਰਤ ਦੇ 40% ਤਾਂ ਕਹਿੰਦੇ ਮੁੱਖ ਮੰਤਰੀ ਤੇ ਅੱਧੇ MP ਤੇ ਅੱਧੇ MLA ਜਿਹੜੇ ਨੇ, ਉਹ ਅਪਰਾਧਿਕ ਮਾਮਲਿਆਂ ਦੇ ਵਿੱਚ ਘਿਰੇ ਹੋਏ ਨੇ, ਤੇ ਕਈ ਤਾਂ ਇਹਨਾਂ ਦੇ ਵਿੱਚੋਂ ਸਜ਼ਾ ਜ਼ਾਫਤਾ ਨੇ, ਮਤਲਬ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ, ਦੋਸ਼ੀ ਕਰਾਰ ਹੋ ਚੁੱਕੇ ਨੇ ਜੀ। ਪ੍ਰਵੀਨ ਜੀ, ਆ ਪਿਛਲੇ ਦਿਨੀ ਮਾਨਸੂਨ ਸੈਸ਼ਨ ਦੇ ਅਖੀਰ 'ਚ ਬਿੱਲ ਆਇਆ ਕਿ ਜੀ ਜਿਹੜੇ ਆ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਮੰਤਰੀ ਜੇ 30 ਦਿਨ ਹੋਣ ਹੈਨਾ ਤਾਂ ਛੁੱਟੀ ਹੋ ਜਾਵੇ, ਅਹੁਦਿਆਂ ਤੇ ਨਾ ਰਹਿ ਸਕਣ। ਉਸ ਪ੍ਰਕਿਰਿਆ ਦੇ ਹਵਾਲੇ ਨਾਲ ਇਹਨਾਂ ਨੇ ਹੰਗਾਮਾ ਕੀਤਾ ਵੀ ਕਿ ਇਹ ਤਾਂ ਹਥਿਆਰ ਵਜੋਂ ਵਰਤ ਰਹੀ ਸਰਕਾਰ। ਤੇ ਇਹ ਫਿਰ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇਹ ਇਹਨਾਂ ਨੂੰ ਡਰ ਕਾਹਦਾ ਜੀ। ਇੱਕ ਕੀਤਾ ਕਿ ਚਾਹੇ ਕੋਈ ਕਿਸੇ ਧਿਰ ਚੋਂ ਆਉਂਦਾ, ਚਾਹੇ ਵਿਰੋਧੀ ਧਿਰ ਚੋਂ ਆਉਂਦਾ, ਚਾਹੇ ਸੱਤਾਧਾਰੀ ਧਿਰ ਚੋਂ ਆਉਂਦਾ, ਚਾਹੇ NDA ਚੋਂ ਹੈ, ਚਾਹੇ UPA ਚੋਂ ਹੈ, ਚਾਹੇ ਇੰਡੀਆ ਚੋਂ ਹੈ, ਇੰਡੀਆ ਗੱਠਜੋੜ ਚੋਂ, ਚਾਹੇ ਕਿਸੇ ਚੋਂ ਹੈ, ਹਾਲਤ ਸਭ ਦੀ ਜੇ ਦੇਸ਼ ਦੇ ਸਾਰੇ ਸੂਬਿਆਂ ਚੋਂ 40% ਮੁੱਖ ਮੰਤਰੀ ਅਪਰਾਧਿਕ ਮਾਮਲਿਆਂ 'ਚ ਘਿਰੇ ਹੋਣ ਤਾਂ ਸਿਆਸਤ ਕਹੀ ਜੀ ਹੈ। ਜੇ ਸੰਸਦ ਦੇ ਅੱਧੇ ਮੈਂਬਰ ਪਾਰਲੀਮੈਂਟ ਸਾਡੇ ਅਪਰਾਧਿਕ ਮਾਮਲਿਆਂ 'ਚ ਹੋਣ, ਸਮੁੱਚੀਆਂ ਵਿਧਾਨ ਸਭਾ ਦੇ ਅੱਧੇ ਵਿਧਾਨ ਸਭਾ ਦੇ ਮੈਂਬਰ ਅਜਿਹੀਆਂ ਮਾਮਲਿਆਂ 'ਚ ਫਸੇ ਹੋਣ, ਤਾਂ ਫਿਰ ਰਾਜਨੀਤੀ ਕਿਹੋ ਜਿਹੀ ਕਰਦੇ ਹੋਣਗੇ। ਆ ਮੇਰੇ ਮੂਹਰੇ ਅੰਕੜੇ ਪਏ ਆ, ਕਹਿੰਦੇ ਜੀ ਸਭ ਤੋਂ ਵੱਧ ਮਾਮਲੇ ਜੇ ਕਿਸੇ ਮੁੱਖ ਮੰਤਰੀ ਤੇ ਚੱਲਦੇ ਨੇ ਤਾਂ ਤੇਲੰਗਾਨਾ ਦੇ ਰੇਡੀਓ ਉੱਤੇ ਚੱਲਦੇ ਨੇ 99 ਮਾਮਲੇ ਨੇ ਜੀ। ਠੀਕ ਹੈ ਜੀ। ਤੇ 12 ਮੁੱਖ ਮੰਤਰੀ ਨੇ ਜਿਹੇ ਜਿਨ੍ਹਾਂ ਦੇ ਉੱਤੇ ਮਤਲਬ ਕਿ ਅਪਰਾਧਿਕ ਮਾਮਲੇ, ਗੰਭੀਰ ਅਪਰਾਧਿਕ ਮਾਮਲੇ ਵੀ ਨੇ। 33% ਤੱਕ ਗੰਭੀਰ ਅਪਰਾਧਿਕ ਮਾਮਲੇ ਨੇ, ਜਿਸ 'ਚ ਕਤਲ, ਕੋਸ਼ਿਸ਼, ਅਗਵਾਕਾਰੀ, ਰਿਸ਼ਵਤਖੋਰੀ, ਇਹੋ ਜਿਹੇ ਧਮਕੀਆਂ ਵਾਲੇ ਮਾਮਲੇ, ਇਹ ਸਾਰਾ ਕੁਝ ਨੇ। ਸੋ 12 ਮੁੱਖ ਮੰਤਰੀ ਨੇ ਜਿਨ੍ਹਾਂ 'ਚ ਸਭ ਤੋਂ ਵੱਧ ਤੇਲੰਗਾਨਾ ਦੇ ਰੇਡੀ ਦੇ ਉੱਤੇ ਹੈ ਜੀ 99, 1 ਘੱਟ 90 ਮਾਮਲੇ ਚੱਲ ਰਹੇ ਨੇ। ਤਾਮਿਲਨਾਡੂ ਦੇ ਉੱਤੇ 47 ਚੱਲ ਰਹੇ ਨੇ, ਆਂਧਰਾ ਪ੍ਰਦੇਸ਼ ਚੰਦਰਬਾਬੂ ਨਾਇਡੂ ਦੇ ਉੱਤੇ 19 ਚੱਲ ਰਹੇ ਨੇ, ਕਰਨਾਟਕ ਵਾਲੇ ਸਿੱਧਰਮਈਆ ਦੇ ਉੱਤੇ 13 ਚੱਲ ਰਹੇ ਨੇ, ਝਾਰਖੰਡ ਵਾਲੇ ਤੇ 5 ਨੇ, ਮਹਾਰਾਸ਼ਟਰ ਫੜਨਵੀਸ ਦੇ ਉੱਤੇ 4 ਮਾਮਲੇ ਨੇ, ਹਿਮਾਚਲ ਦੇ ਸੁੱਖੂ ਦੇ ਉੱਤੇ 4 ਮਾਮਲੇ ਨੇ, ਕੇਰਲ ਵਾਲੇ ਦੇ ਉੱਤੇ 2 ਮਾਮਲੇ ਚੱਲਦੇ ਨੇ ਮੁੱਖ ਮੰਤਰੀ ਤੇ, ਸਿੱਕਮ ਵਾਲੇ ਦੇ ਉੱਤੇ, ਉੜੀਸਾ ਵਾਲੇ ਦੇ ਉੱਤੇ, ਰਾਜਸਥਾਨ ਵਾਲੇ ਦੇ ਉੱਤੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਇੱਕ ਅਪਰਾਧਿਕ ਮਾਮਲਾ ਚੱਲਦਾ ਜੀ। ਇਸ ਤੋਂ ਅੱਗੇ ਆ ਜੋ ਫਿਰ ਆ ਗਈ ਜੀ ਗੱਲ ਮੈਂਬਰ ਪਾਰਲੀਮੈਂਟਾਂ ਦੀ। 46% MLA ਤੇ 45% MLA ਤੇ 46% ਸਾਡੇ ਸੰਸਦ ਮੈਂਬਰ, ਇਹ ਸਾਰੇ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ, ਮਤਲਬ ਅੱਧ ਦੇ ਕਰੀਬ ਹੈ। ਠੀਕ ਹੈ। 45% ਸਮੁੱਚੀਆਂ ਵਿਧਾਨ ਸਭਾ ਦੇ ਸਾਰੇ ਜੇ MLA ਮਿਲਾ ਲਓ ਤਾਂ ਉਹਨਾਂ 'ਚੋਂ 45% ਹੀ ਹੈ, ਤੇ ਲੋਕ ਸਭਾ, ਰਾਜ ਸਭਾ ਦੇ ਮੈਂਬਰ ਪਾਰਲੀਮੈਂਟਾਂ 'ਚੋਂ ਮਿਲਾ ਲਓ ਤਾਂ 46% ਸੰਸਦ ਮੈਂਬਰ ਜੀ। ਹੁਣ ਇਹਦੇ ਵਿੱਚ ਜਿਹੜਾ ਨੁਕਤਾ ਸਮਝਣ ਵਾਲਾ ਉਹ ਹੈ ਜੀ ਕਿ ਪਾਰਟੀਆਂ ਉਮੀਦਵਾਰ ਅਪਰਾਧਿਕ ਕੇਸਾਂ ਵਾਲਿਆਂ ਨੂੰ ਵਧਾਈ ਜਾਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਚੁਣੀ ਵੱਧ ਜਾਂਦੇ ਆ। ਸਹੀ ਹੈ। ਇਹ ਲਗਾਤਾਰ ਅੰਕੜਾ ਵਧਿਆ ਜੀ। 2009 ਦੇ ਵਿੱਚ 30% ਅਪਰਾਧਿਕ ਮਾਮਲੇ ਵਾਲੇ ਮੈਂਬਰ ਪਾਰਲੀਮੈਂਟ ਚੁਣ ਕੇ ਅਸੀਂ ਸੰਸਦ ਭੇਜੇ। ਠੀਕ ਆ। ਅੱਛਾ, ਚੁਣੇ ਨਾ 30% ਚੁਣ ਕੇ ਭੇਜੇ 2009 ਚ। 2014 ਚ ਗਿਣਤੀ ਵੱਧ ਗਈ, ਇਹਨਾਂ ਦੀ 34% ਹੋ ਗਈ। ਠੀਕ ਹੈ ਜੀ। 2019 ਚ 43% ਵੱਧ ਕੇ ਹੋ ਗਈ। 2024 ਚ 46% ਵੱਧ ਕੇ ਹੋ ਗਈ। ਤੇ ਇੱਧਰ ਆਂਧਰਾ ਪ੍ਰਦੇਸ਼ ਦੇ ਵਿੱਚ 79% MLA ਅਪਰਾਧਿਕ ਮਾਮਲੇ ਵਾਲੇ ਨੇ, ਵਿਧਾਨ ਸਭਾ ਚ ਬੈਠੇ ਨੇ ਜਿਹੜੇ ਆਂਧਰਾ ਪ੍ਰਦੇਸ਼ ਦੀ। ਜੀ ਜੀ। ਕੇਰਲ ਵਾਲੀ ਦੇ ਵਿੱਚ 69%, ਤੇਲੰਗਾਨਾ ਵਾਲੀ ਚ 69%, ਬਿਹਾਰ ਦੇ 66% ਅਪਰਾਧਿਕ ਮਾਮਲੇ ਵਾਲੇ MLA ਨੇ, ਤਾਮਿਲਨਾਡੂ ਦੇ ਵਿੱਚ 59%, ਉੜੀਸਾ ਚ 58%, ਕਰਨਾਟਕਾ ਚ 55%, ਝਾਰਖੰਡ 54%, ਉੱਤਰ ਪ੍ਰਦੇਸ਼ 50%। ਮਤਲਬ ਅਸੀਂ ਇਹਨਾਂ ਟੌਪ 10 ਚ ਅਜੇ ਨਹੀਂ ਹੈਗੇ, ਪਰ ਉਹਦੇ ਬਾਵਜੂਦ ਵੀ ਸਾਡੇ ਸੂਬੇ ਚ, ਪੰਜਾਬ ਚ ਵੀ ਭ੍ਰਸ਼ਟਾਚਾਰ ਕਿੱਡਾ ਬੜਾ ਮੁੱਦਾ ਹੈ। ਸਹੀ ਹੈ, ਬਿਲਕੁਲ। ਇਹਨਾਂ ਚ ਘਿਰੇ ਨੇ। ਸੋ ਇੱਥੋਂ ਹਿਸਾਬ ਲਾਉਣਾ ਇਹ ਜ਼ਰੂਰੀ ਆ ਕਿ ਜੇ ਪਾਰਟੀਆਂ ਅਪਰਾਧਿਕ ਉਮੀਦਵਾਰਾਂ ਨੂੰ ਖੜੇ ਕਰੀ ਜਾ ਰਹੀਆਂ ਨੇ ਤੇ ਅਸੀਂ ਵੀ ਉਹਨਾਂ ਨੂੰ ਨਕਾਰ ਨਹੀਂ ਰਹੇ, ਚਾਹੇ MLA ਚਾਹੇ MP, ਅਸੀਂ ਵੀ ਉਹਨਾਂ ਨੂੰ ਚੁਣ ਰਹੇ ਹਾਂ।
ਜਿਹਦਾ ਮਤਲਬ ਸਾਡੀ ਮਾਨਸਿਕਤਾ ਵੀ ਉਹੀ ਜਿਹੀ ਹੋਗੀ ਨਾ। ਜੀ ਸਾਨੂੰ ਵੀ ਇਹੋ ਜਿਹੇ ਅਪਰਾਧਿਕ ਲੋਕ, ਭ੍ਰਸ਼ਟਾਚਾਰੀ ਲੋਕ ਇਹ ਪਸੰਦ ਆਉਣ ਲੱਗੇ ਕਿ ਇਹ ਸਾਡੇ ਲਹੂ 'ਚ ਮਿਲ ਗਈ ਹੈ ਚੀਜ਼, ਸ਼ਾਮਲ ਹੋ ਚੁੱਕੀ ਹੈ। ਸਹੀ ਗੱਲ। ਤੁਸੀਂ ਬਿੱਲ ਲਿਆ ਰਹੇ ਹੋ ਕਿ ਜੀ ਜਿਹੜਾ 30 ਦਿਨ ਅੰਦਰ ਰਿਹਾ ਆ, ਫਲਾਣਾ ਕਰਿਆ ਆ, ਉਹਨੂੰ ਹਟਾਇਆ ਜਾਊਗਾ। ਤੁਸੀਂ ਪਹਿਲਾਂ ਬਿੱਲ ਇਹ ਕਿਉਂ ਨਹੀਂ ਲਿਆਉਂਦੇ ਕਿ ਕੋਈ ਵੀ ਪਾਰਟੀ ਅਪਰਾਧਿਕ ਕਿਸੇ ਬੰਦੇ ਨੂੰ ਟਿਕਟ ਨਹੀਂ ਟਿਕਟ ਨਾ ਦੇਵੇ? ਸਹੀ ਗੱਲ। ਪਹਿਲਾਂ ਬਿੱਲ ਇਹ ਲਿਆਓ, ਕਿੰਨਾ ਕੁਛ ਇੱਥੇ ਝੜ ਜਾਊਗਾ। ਹਾਂਜੀ, ਜਾਂ ਜਿਹੜੀ ਪਾਰਟੀ ਦੇ ਬੰਦਿਆਂ ਤੇ ਜ਼ਿਆਦਾ ਕੇਸ ਦਰਜ ਹੋ। ਆਪਾਂ ਮੰਨ ਲਈਏ ਪ੍ਰਵੀਨ ਜੀ ਕਿ ਇਹਨਾਂ 'ਚ ਬਹੁਤਿਆਂ ਦੇ ਉੱਤੇ ਰਾਜਨੀਤੀ ਤੋਂ ਪ੍ਰੇਰਿਤ ਮਾਮਲੇ ਹੋਣੇ, ਮੰਨ ਲਈਏ, ਫਿਰ ਇਹ ਕਿਉਂ ਕੌਣ ਦਰੁਸਤ ਕਰੂਗਾ ਜੀ ਕਿ ਇਹੋ ਜਿਹੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੋਊਗੀ। ਇਸ ਲਈ ਸਭ ਤੋਂ ਪਹਿਲਾਂ ਤਾਂ ਇਹ ਹੋਵੇ ਕਿ ਜਿਹਦੇ ਤੇ ਅਪਰਾਧਿਕ ਮਾਮਲਾ ਦਰਜ ਹੈ ਉਸ ਨੂੰ ਪਾਰਟੀ ਟਿਕਟ ਨਹੀਂ ਦਊਗੀ, ਆਜ਼ਾਦ ਵੀ ਲੜ ਨਹੀਂ ਸਕੂਗਾ। ਪਰ ਰਾਜਨੀਤਿਕ ਤੌਰ ਦੇ ਉੱਤੇ ਸੱਤਾਧਾਰੀ ਧਿਰਾਂ ਵੱਲੋਂ ਨਕਲੀ ਕੇਸ, ਝੂਠੇ ਕੇਸ ਇਹ ਨਹੀਂ ਬਣਾਏ ਜਾਣਗੇ। ਕੌਣ ਕਰੂਗਾ ਇਹਦੀ ਗਰੰਟੀ ਜੀ? ਪਹਿਲਾਂ ਹੀ ਗਰੰਟੀ ਲਿਆਓ, ਉਸ ਤੋਂ ਬਾਅਦ ਇਹੋ ਜਿਹੇ ਉਮੀਦਵਾਰ ਚੁਣਨੇ ਲੋਕ ਤਨਦੇਹੀ ਨਾਲ ਕਰਨਗੇ। ਆਪਣੇ ਇਲਾਕੇ 'ਚ ਪਤਾ ਹੁੰਦਾ ਬੰਦਾ ਕਿਹੋ ਜਿਹਾ, ਚਾਹੇ ਕੇਸ ਹੋਵੇ ਚਾਹੇ ਨਾ ਹੋਵੇ। ਬਿਨਾਂ ਕੇਸਾਂ ਵਾਲੇ ਵੀ ਕਿੰਨੇ ਭ੍ਰਸ਼ਟਾਚਾਰੀ ਨੇ, ਸਭ ਨੂੰ ਪਤਾ। ਸਹੀ ਹੈ ਜੀ। ਲੋਕ ਤਹੀਆ ਕਰ ਲੈਣ ਕਿ ਇਹੋ ਜਿਹਾ ਬੰਦਾ ਨਹੀਂ ਚੁਣਨਾ ਵੀ, ਸਪਸ਼ਟ ਹੋਣ ਲੱਗ ਜੂਗਾ, ਸਾਫ਼ ਹੋਣ ਲੱਗ ਜੂਗਾ ਜੀ। ਸੋ ਪਰ ਉਹਦੀ ਕੋਸ਼ਿਸ਼ ਕੋਈ ਪਾਰਟੀ ਨਹੀਂ ਕਰ ਰਹੀ, ਉਲਟਾ ਗਿਣਤੀ ਵੱਧਦੀ ਜਾ ਰਹੀ, ਜਿਵੇਂ ਆਪਾਂ ਅੰਕੜਿਆਂ ਦੇ ਵੱਲ ਨਾਲ ਗੱਲ। ਬਿਲਕੁਲ ਜੀ ਸ਼ਰਮਾ ਜੀ, ਪੋਲੀਟੀਕਲ ਰਿਫਾਰਮਸ ਦਾ ਜਿਹੜਾ ਘੇਰਾ ਨਾ ਬਹੁਤ ਵਸੀਹ ਹੈ, ਉਹ ਬਹੁਤ ਵੱਡਾ ਘੇਰਾ। ਜੇ ਪੋਲੀਟੀਕਲ ਰਿਫਾਰਮਸ ਹੋਣ ਲੱਗ ਪੈਣ ਤਾਂ ਮੇਰਾ ਖਿਆਲ ਹੈ ਕਿ ਇਹਦੇ ਤੇ ਦਹਾਕਿਆਂ ਬੱਧੀ ਸਮਾਂ ਲੱਗ ਜਾਣਾ ਸਹੀ ਪੋਲੀਟੀਕਲ ਰਿਫਾਰਮਸ ਕਰਨ ਨੂੰ ਤੇ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਨੂੰ। ਪਰ ਇਹ ਪੋਲੀਟੀਕਲੀ ਮੋਟੀਵੇਟਡ ਆ, ਪੋਲੀਟੀਕਲੀ ਸਿਆਸਤ ਤੋਂ ਪ੍ਰੇਰਿਤ ਆ। ਸਿਆਸਤ ਦਾ ਸੁਧਾਰ ਨਹੀਂ ਗਾ, ਸਿਆਸਤ ਤੋਂ ਪ੍ਰੇਰਿਤ ਆ ਵੀ ਜੇ 30 ਦਿਨ ਅੰਦਰ ਰਹੇਗਾ, ਜੇ ਇਹ ਫਲਾਨਾ ਹੋ ਗਿਆ ਤੇ ਇਹ ਹੋ ਗਿਆ। ਜਿਵੇਂ ਪਹਿਲਾਂ ਕਾਂਗਰਸ ਨੇ ਜਿਹੜਾ ਉਹ ਚਲਾਇਆ ਸੀ ਪ੍ਰਚਲਨ ਵੀ ਜਿੱਥੇ ਵੀ ਕੋਈ ਥੋੜੀ ਘੱਟ ਸੀਟਾਂ ਆਈਆਂ ਨੇ ਉੱਥੇ ਲਾਓ ਮੁੱਖ ਮੰਤਰੀ ਨੂੰ ਤੇ ਦੂਜੇ ਨੂੰ ਚੁਕਾ ਦਿਓ ਸੌ, ਉਸੇ ਤਰਜ਼ ਅਮਲ ਤੇ ਇਹ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹੜਾ ਕੁਛ ਬਦਲਿਆ ਕਿ ਜਾਂ ਕੋਈ ਰਿਫਾਰਮ ਕੀਤਾ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ US